ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸੇ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ ਪਹਿਲਾਂ ਤੇ ਫਿਰ ਕਰਦੇ ਹਾਂ ਖਬਰਾਂ ਤੇ ਚਰਚਾ। ਸ਼ਰਮਾ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪੰਜਾਬੀ ਰੇਡੀਓ ਐਸੇ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408-272-2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415-909-0503 ਤੇ ਗੱਲ ਕੀਤੀ ਜਾ ਸਕਦੀ ਹੈ। ਗੁਰਦੀਪ ਸਿੰਘ ਬਿਰਦੀ ਕਲੋਵੇ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਅਬੇ ਸੈਕਰਾਮੈਂਟੋ, ਮੀਰੀ ਪੀਰੀ ਸੇਵਾ ਸੁਸਾਇਟੀ ਫ੍ਰੈਜ਼ਨੋ ਤੇ ਜੱਸੀ ਗਿੱਲ ਬੇਕਰਸਫੀਲਡ ਤੋਂ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਗੋਲਡੀ ਬਰਾੜ ਤੋਂ। ਜਦੋਂ ਤੋਂ ਭਗਵੰਤ ਮਾਨ ਨੇ ਪੁਸ਼ਟੀ ਕੀਤੀ ਹੈ ਵੀ ਕੈਲੀਫੋਰਨੀਆ ਪੁਲਿਸ, ਉਹਨਾਂ ਨੇ ਖਾਸ ਤੌਰ ਤੇ ਜ਼ਿਕਰ ਕੀਤਾ ਤਾਂ ਉਹਦੀ ਹਿਰਾਸਤ ਦੇ ਵਿੱਚ ਉਹਨੇ ਡਿਟੇਨ ਕਰ ਲਿਆ ਗੋਲਡੀ ਬਰਾੜ ਨੂੰ, ਤਾਂ ਸਵਾਲ ਤਾਂ ਫਿਰ ਇਹ ਵੀ ਪੁੱਛ ਸਕਦੇ ਨਾ ਆਪਾਂ ਸਰਕਾਰ ਨੂੰ ਵੀ ਕੀ ਗੋਲਡੀ ਬਰਾੜ ਨੂੰ ਪੰਜਾਬ ਲਿਆ ਸਕੇਗੀ ਸਰਕਾਰ? ਪ੍ਰਵੀਨ ਜੀ, ਬਿਲਕੁਲ। ਆਪਾਂ ਕੱਲ ਵੀ ਇਸ ਵਿਸ਼ੇ ਤੇ ਗੱਲ ਕਰ ਰਹੇ ਸੀਗੇ ਤੇ ਉਸ ਸਮੇਂ ਵੀ ਆਪਾਂ ਗੱਲ ਕਰ ਰਹੇ ਸੀ। ਅਜੇ ਤੌਰ ਤੇ ਨਾ ਤਾਂ ਅਮਰੀਕਾ ਦੇ ਪ੍ਰਸ਼ਾਸਨ ਵੱਲੋਂ ਜਾਂ ਅਮਰੀਕਾ ਦੇ ਅਧਿਕਾਰਕ ਤੌਰ ਤੇ ਕਿਸੇ ਵਿਭਾਗ ਵੱਲੋਂ ਜਾਂ ਅਮਰੀਕਾ 'ਚ ਜਾਂ ਕੈਲੀਫੋਰਨੀਆ 'ਚ ਭਾਰਤੀ ਜਿਹੜੇ ਅਧਿਕਾਰੀ ਰਾਜਦੂਤ ਕਰਤ ਹੈਗੇ ਉਹਨਾਂ ਵੱਲੋਂ ਕਿਸੇ ਵੱਲੋਂ ਅਜੇ ਕਨਫਰਮ ਨਹੀਂ। ਇਸੇ ਤਰ੍ਹਾਂ ਦੂਸਰੇ ਪਾਸੇ ਮਤਲਬ ਕਿ ਇੱਧਰੋਂ ਭਾਰਤ ਸਰਕਾਰ ਵੱਲੋਂ, ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ, ਗ੍ਰਹਿ ਮੰਤਰਾਲੇ ਵੱਲੋਂ ਜਾਂ ਸਾਡੀਆਂ ਏਜੰਸੀਆਂ ਜਿਹੜੀਆਂ ਨੇ ਉਹਨਾਂ ਵੱਲੋਂ ਕਿਸੇ ਵੱਲੋਂ ਨਹੀਂ ਪੁਸ਼ਟੀ ਕੀਤੀ ਗਈ ਕਿ ਹਾਂ ਗੋਲਡੀ ਬਰਾੜ ਗ੍ਰਿਫਤਾਰ ਕਰ ਲਿਆ। ਪਰ ਜਦੋਂ ਪੰਜਾਬ ਦਾ ਮੁੱਖ ਮੰਤਰੀ ਕਹੇ ਕਿ ਹਾਂ ਉਹਨੂੰ ਕੈਲੀਫੋਰਨੀਆ ਪੁਲਿਸ ਨੇ ਫੜ ਲਿਆ ਤੇ ਅਸੀਂ ਉਸ ਨੂੰ ਹੁਣ ਪੰਜਾਬ ਲੈ ਕੇ ਆਵਾਂਗੇ, ਫਿਰ ਇਹਦਾ ਮਤਲਬ ਮੁੱਖ ਮੰਤਰੀ ਬੋਲ ਰਹੇ ਨੇ ਇੱਕ ਸੰਵਿਧਾਨਕ ਅਹੁਦਾ ਤੇ ਇਹਦਾ ਮਤਲਬ ਉਹਨਾਂ ਕੋਲ ਜਾਣਕਾਰੀ ਹੋਏਗੀ ਜੀ। ਤੇ ਉਸ ਹਵਾਲੇ ਨਾਲ ਬੇਸ਼ੱਕ ਕੁਝ ਮੀਡੀਆ ਅਦਾਰਿਆਂ ਨੇ ਵੀ ਬਾਅਦ ਚੋਂ ਆਪਣੇ ਤੱਥਾਂ ਦੇ ਹਵਾਲੇ ਨਾਲ ਇਹ ਗੱਲ ਸਾਹਮਣੇ ਲਿਆਂਦੀ ਕਿ ਬਿਲਕੁਲ ਜੀ 19-20 ਨਵੰਬਰ ਦੇ ਕਰੀਬ ਲਗਭਗ ਉਸ ਨੂੰ ਮਤਲਬ ਕਿ ਹਿਰਾਸਤ ਵਿੱਚ ਲੈ ਲਿਆ ਗਿਆ ਸੀਗਾ। ਉਹ ਤੋਂ ਬਾਅਦ ਇਹ ਇਸ ਤਰ੍ਹਾਂ ਦੀ ਵੀ ਕੰਸੂਆਂ ਲੱਗਣ ਲੱਗੀਆਂ ਕਿ ਨਹੀਂ, ਬਾਅਦ 'ਚ ਉਹਨੂੰ ਛੱਡ ਵੀ ਦਿੱਤਾ ਗਿਆ। ਪਰ ਹੁਣ ਫਿਰ ਇਹ ਕਿਹਾ ਜਾ ਰਿਹਾ ਕਿ ਨਹੀਂ, ਉਹ ਪੁਲਿਸ ਦੀ ਕਸਟਡੀ 'ਚ ਹੈ। ਤੇ ਪਰ ਸਵਾਲ ਜਿਹੜਾ ਇਹ ਤੁਹਾਡਾ ਹੁਣ ਉਹ ਵੱਡਾ ਹੈ ਜੀ ਕਿ ਜੇਕਰ ਇਸ ਸਥਿਤੀ ਦੇ ਵਿੱਚ ਉਹ ਫੜਿਆ ਵੀ ਗਿਆ ਤਾਂ ਉਸਨੂੰ ਕੀ ਪੰਜਾਬ, ਕੀ ਭਾਰਤ ਲਿਆਂਦਾ ਜਾ ਸਕਦਾ? ਪ੍ਰਵੀਨ ਜੀ, ਜਿੱਥੋਂ ਤੱਕ ਤਾਂ ਹੈ ਗੈਂਗਸਟਰ ਵਾਲੇ ਹਵਾਲੇ ਨਾਲ, ਉਸ ਹਵਾਲੇ ਨਾਲ ਤਾਂ ਭਾਰਤ ਕਹਿੰਦੇ ਉਹਨੂੰ ਕਦੇ ਵੀ ਨਹੀਂ ਲਿਆ ਸਕਦਾ। ਸੋ ਇਸ ਲਈ ਹੁਣ ਉਹਦੇ ਉੱਤੇ ਕਹਿੰਦੇ ਕਿ ਅੱਤਵਾਦੀ ਹੋਣ ਦਾ ਟੈਗ ਲੱਗੇਗਾ ਜੀ। ਤੇ ਉਸ ਅੱਤਵਾਦੀ ਟੈਗ ਦੇ ਹਵਾਲੇ ਨਾਲ ਉਹਨੂੰ ਪੰਜਾਬ ਲਿਆਉਣ ਦੀ ਜਾਂ ਭਾਰਤ ਲਿਆਉਣ ਦੀ ਕੋਸ਼ਿਸ਼ ਹੋ ਸਕਦੀ ਹੈ। ਉਸ ਹਵਾਲੇ ਨਾਲ ਉਹਨੂੰ ਲਿਆਂਦਾ ਜਾ ਸਕਦਾ ਕਿਉਂਕਿ ਉਹਦਾ ਸਿੱਧੂ ਮੂਸੇਵਾਲੇ ਦੇ ਕਤਲ ਮਾਮਲੇ ਦੇ ਵਿੱਚ ਜਿਵੇਂ ਉਹ ਕਹਿੰਦੇ ਉਹਨੇ ਜ਼ਿੰਮੇਵਾਰੀ ਲਈ ਜੀ ਜਾਂ ਮੁੱਖ ਸਾਜ਼ਿਸ਼ ਕਰਤਾ ਜੀ। ਉਹ ਤੋਂ ਬਾਅਦ ਹੁਣ ਉਹ ਕਨੈਕਸ਼ਨ ਦਿਖਾਏ ਜਾ ਰਹੇ ਨੇ ਕਿ ਉਹਦੀਆਂ ਕੁਝ ਅਜਿਹੇ ਮਤਲਬ ਕਿ ਗਰੁੱਪਾਂ ਨਾਲ, ਵਿਦੇਸ਼ੀ ਗਰੁੱਪਾਂ ਨਾਲ ਤਾਲਮੇਲ ਹੈ ਜੀ। ਇਸ ਲਈ ਉਸਨੂੰ ਇਸ ਕੈਟਾਗਰੀ 'ਚ ਪਾ ਕੇ ਅਸੀਂ ਉਸਨੂੰ ਭਾਰਤ ਲਿਆਵਾਂਗੇ। ਪਰ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਕੀ ਇਹ ਸੰਭਵ ਹੈ, ਸੰਭਵ ਤਾਂ ਹੈਗਾ ਪ੍ਰਵੀਨ ਜੀ, ਜੇਕਰ ਸਰਕਾਰਾਂ ਇਸ ਕਦਰ ਮਤਲਬ ਕਿਸੇ ਇਸ਼ੂ ਨੂੰ ਚਾਹਣ। ਪਰ ਇਹ ਆਸਾਨ ਨਹੀਂ ਹੈ ਜੀ, ਇੰਨਾ ਆਸਾਨ ਵੀ ਨਹੀਂ ਹੈ ਜਿੰਨਾ ਮਤਲਬ ਕਿ ਮੁੱਖ ਮੰਤਰੀ ਸਾਹਿਬ ਨੇ ਮੀਡੀਆ ਮੂਹਰੇ ਐਂ ਬਾਂਹ ਖੜੀਆਂ ਕਰਕੇ 1 ਮਿੰਟ 'ਚ ਕਹਿਤਾ ਕਿ ਹਾਂ ਬਸ ਪੰਜਾਬ ਲਿਆਵਾਂਗੇ। ਉਹ ਮਤਲਬ ਐਂ ਆ ਕਿ ਜਿਵੇਂ ਅੱਜ ਫੜਿਆ ਤੇ ਸਵੇਰ ਨੂੰ ਜੀਪ 'ਚ ਬਿਠਾ ਲਿਆਉਣਾ ਤੇ ਜੀਪ ਲਿਆ ਕੇ ਥਾਣੇ ਮੂਹਰੇ ਖੜੀ ਕਰ ਦੇਣੀ ਆ। ਇਹ ਇੰਨਾ ਆਸਾਨ ਨਹੀਂ ਗਾ ਕਿ ਹਾਂ ਉੱਥੇ ਗ੍ਰਿਫਤਾਰ ਕਰ ਲਿਆ ਤੇ ਹੁਣ ਸਾਡੇ ਵਾਲੇ ਜਾਣਗੇ ਤੇ ਜਾ ਕੇ ਉਹਨੂੰ ਕਹਿਣਗੇ ਕਿ ਚੱਲ ਵੀ ਆ ਜਾ ਚਲੀਏ, ਜਹਾਜ਼ ਚੜਾਇਆ ਤੇ ਲਾ ਲਿਆ। ਤੁਸੀਂ ਇਹ ਦੇਖੋ ਕਿ ਪਿਛਲੇ ਲਗਭਗ 16 ਸਾਲਾਂ ਦੇ ਵਿੱਚ ਜੀ 60-65 ਬੰਦੇ ਹੀ ਅਜਿਹੇ ਨੇ ਜਿਨ੍ਹਾਂ ਨੂੰ ਲਿਆਂਦਾ ਜਾ ਸਕਿਆ, ਜਦੋਂ ਕਿ ਸੈਂਕੜੇ ਮਾਮਲੇ ਅਜਿਹੇ ਨੇ ਜਿਨ੍ਹਾਂ ਨੂੰ ਨਹੀਂ ਲਿਆਂਦਾ ਜਾ ਸਕਿਆ। ਭਾਰਤ ਚੋਂ ਅਰਬਾਂ ਖਰਬਾਂ ਦੀ ਠੱਗੀ ਕਰਕੇ ਭੱਜੇ ਬੰਦੇ ਵੀ ਸਰਕਾਰਾਂ ਲਿਆ ਨਹੀਂ ਸਕੀਆਂ ਜਾਂ ਲਿਆਉਣ ਦੀ ਨੀਅਤ ਨਹੀਂ। ਇਹ ਸਵਾਲ ਰਿਹਾ ਜੀ। ਜੇਕਰ ਮੈਂ 3 ਘਟਨਾਕ੍ਰਮ ਅਜਿਹੀ ਗੋਲਡੀ ਬਰਾੜ ਵਾਲੇ ਮਾਮਲਿਆਂ ਦੇ ਧਿਆਨ ਨੂੰ ਦੇਖਦਿਆਂ ਕਰਾਂ ਤਾਂ ਮੇਰੇ ਮੂਹਰੇ 3 ਚੀਜ਼ਾਂ ਪਈਆਂ ਨੇ। ਇੱਕ ਹੈਗਾ 23 ਫਰਵਰੀ 2018 ਦਾ ਮਾਮਲਾ ਹੈ ਜੀ। ਤੇ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਲਗਭਗ ਪਿਛਲੇ 6 ਸਾਲ ਤਾਂ 5 ਸਾਲ ਤਾਂ ਹੋ ਹੀ ਚੱਲੇ ਨਾ ਉਸ ਮਾਮਲੇ ਨੂੰ। ਸੋ ਇਹ ਫਰਵਰੀ 2018 ਦਾ ਮਾਮਲਾ ਹੈ ਤੇ ਉਸ ਦੌਰਾਨ ਹਾਂਗਕਾਂਗ ਦੇ ਵਿੱਚ ਰਮਨਜੀਤ ਸਿੰਘ ਰੋਮੀ ਸਿੱਧੂ ਨੂੰ ਫੜਿਆ ਗਿਆ ਸੀ ਜੀ। ਤੇ ਕਹਿੰਦੇ ਜੀ 27 ਨਵੰਬਰ 2016 ਨੂੰ ਨਾਭਾ
ਜੇਲ੍ਹ ਬ੍ਰੇਕ ਕਾਂਡ ਦੇ ਵਿੱਚ ਉਹਦੀ ਭੂਮਿਕਾ ਸੀ। ਠੀਕ ਹੈ। ਸੋ ਉਹ ਉਸਨੂੰ 2018 ਚ ਉੱਥੋਂ ਫੜਿਆ ਗਿਆ ਤੇ ਹੁਣ ਤੱਕ ਉਹਨੂੰ ਭਾਰਤ ਨਹੀਂ ਲਿਆਂਦਾ ਜਾ ਸਕਿਆ। 19 20 21 22 ਸੋ 22 ਵੀ ਨਿਬੜ ਗਿਆ ਮਤਲਬ, ਹੈ ਨਾ। ਤੁਸੀਂ ਇੱਥੋਂ ਹਿਸਾਬ ਲਾ ਲਓ ਕਿ 5 ਸਾਲ ਦਾ ਵਕਫਾ ਹੋ ਚੁੱਕਿਆ ਤੇ 5 ਸਾਲਾਂ ਦੇ ਵਿੱਚ ਉਸਨੂੰ ਭਾਰਤ ਨਹੀਂ ਲਿਆਂਦਾ। ਹੋਰ ਚਲੋ, 1 ਸਤੰਬਰ 2022 ਨੂੰ ਲਾਰੈਂਸ ਬਿਸ਼ਨੋਈ ਦਾ ਭਰਾ ਹੈ ਅਨਮੋਲ ਬਿਸ਼ਨੋਈ, ਉਹਨੂੰ ਕੀਨੀਆ ਚ ਫੜਿਆ ਗਿਆ ਜੀ। ਤੇ ਉਹ ਸਾਰੇ ਮਾਮਲੇ ਉਹਦੇ ਪਰ ਵੀ ਇਹੀ ਚੱਲਦੇ ਨੇ। ਜੀ ਪਰ ਜੀ ਉਸ ਨੂੰ ਵੀ 3 ਮਹੀਨਿਆਂ ਤੋਂ ਵੱਧ ਵਕਫਾ ਹੋ ਗਿਆ। 1 ਸਤੰਬਰ 2022 ਤੋਂ ਲੈ ਕੇ ਸਤੰਬਰ ਪੂਰਾ ਲੰਘ ਗਿਆ, ਅਕਤੂਬਰ ਪੂਰਾ ਲੰਘ ਗਿਆ, ਨਵੰਬਰ, 3 ਮਹੀਨੇ ਹੋ ਗਏ, ਪਰ ਉਸ ਨੂੰ ਅਜੇ ਤੱਕ ਭਾਰਤ ਲਿਆਉਣ ਦੀ ਜਾਂ ਪੰਜਾਬ ਲਿਆਉਣ ਦੀ ਕਵਾਇਦ ਸਿਰੇ ਨਹੀਂ ਚੜੀ। ਆ 29 ਅਗਸਤ 2022 ਜੀ, ਮਤਲਬ ਉਹਦੇ ਵਿੱਚ ਵੀ ਉਹੀ 3 ਮਹੀਨੇ ਪੂਰੇ ਲੰਘਦੇ ਨੇ, ਸਮਝ ਲਓ ਸਤੰਬਰ ਪੂਰਾ, ਅਕਤੂਬਰ ਪੂਰਾ, ਨਵੰਬਰ। 29 ਅਗਸਤ 2022 ਨੂੰ ਮੂਸੇਵਾਲਾ ਮਰਡਰ ਕੇਸ ਦੇ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲਾ ਲਾਰੈਂਸ ਦਾ ਭਾਣਜਾ ਸਚਿਨ ਥਾਪਨ ਜੀ। ਸੋ ਉਹਦਾ ਸਮਾਂ ਵੀ ਤੁਸੀਂ ਦੇਖੋ ਕਿ 3 ਮਹੀਨੇ ਉਹਨੂੰ ਹੋ ਗਏ ਨੇ, 3 ਮਹੀਨੇ ਉਹਦੇ ਭਰਾ ਨੂੰ ਹੋ ਗਏ ਨੇ, ਹੈ ਨਾ, ਬਿਸ਼ਨੋਈ ਦੇ, ਤੇ ਇੱਕ ਨਾਭੇ ਜੇਲ੍ਹ ਕਾਂਡ ਦੀ ਗੱਲ ਕਰ ਰਹੇ ਆਪਾਂ 5 ਸਾਲ ਹੋ ਗਏ ਨੇ। ਆਹ 3 ਘਟਨਾਵਾਂ ਸਾਡੇ ਸਾਹਮਣੇ ਨੇ ਕਿ ਇਹਦਾ ਮਤਲਬ ਇੰਨਾ ਆਸਾਨ ਨਹੀਂ ਹੈ। ਤੇ ਸਵਾਲ ਹੁਣ ਇਹ ਵੀ ਹੈ ਕਿ ਉਹ ਉੱਥੇ ਸ਼ਰਨ ਲੈਣ ਦੇ ਹਵਾਲੇ ਨਾਲ ਕੋਸ਼ਿਸ਼ ਕਰ ਰਿਹਾ ਸੀਗਾ, ਕਹਿੰਦੇ ਕਿ ਕੈਨੇਡਾ ਤੋਂ ਜਾ ਕੇ ਅਮਰੀਕਾ ਦੇ ਵਿੱਚ ਉਹ ਸ਼ਰਨ ਲੈਣ ਦੇ ਲਈ, ਪਨਾਹ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਹਦੇ ਹਵਾਲੇ ਕਹਿੰਦੇ ਉਹਨੇ ਰੈੱਡ ਕਾਰਨਰ ਜਿਹੜਾ ਨੋਟਿਸ ਸੀ ਉਹਦੇ ਖਿਲਾਫ ਉਹ ਉਹਨੇ ਲੁਕੋਇਆ, ਝੂਠ ਬੋਲਿਆ ਜਾਂ ਨਹੀਂ ਦੱਸਿਆ। ਹੁਣ ਉਸ ਹਵਾਲੇ ਨਾਲ ਉਹਦੇ ਉੱਥੇ ਵੀ ਤਾਂ ਕੇਸ ਬਣ ਜਾਣੇ ਆ ਨਾ। ਤੇ ਉਸ ਤੋਂ ਬਾਅਦ ਫੇਰ ਵੀ ਉੱਥੇ ਜਿਹੜੇ ਮਤਲਬ ਕਿ ਮਨੁੱਖੀ ਅਧਿਕਾਰ ਵਾਲੇ ਨਿਯਮ ਨੇ ਉਹ ਜਿਹੋ ਜਿਹੇ ਬਹੁਤ ਮਜ਼ਬੂਤ ਨੇ। ਉਸ ਵੱਲ ਉਹਨਾਂ ਨੂੰ ਵੀ ਦੇਖਣਾ ਕਿ ਇਸ ਬੰਦੇ ਦੀ ਜਾਨ ਨੂੰ ਇਹ ਤਾਂ ਨਹੀਂ ਕਿਤੇ ਖਤਰਾ ਹੋ ਜਾਊਗਾ ਕਾਨੂੰਨ ਦੀ ਆੜ ਦੇ ਵਿੱਚ। ਸੋ ਇਹ ਹਵਾਲੇ ਨੂੰ ਵਾਚਣ ਤੋਂ ਬਾਅਦ ਹੀ ਉੱਥੇ ਫੈਸਲਾ ਹੁੰਦਾ ਕਿ ਇਹਨੂੰ ਸੌਂਪਣਾ ਕਿ ਨਹੀਂ ਸੌਂਪਣਾ ਕਿਸੇ ਮੁਲਕ ਨੂੰ। ਸੋ ਇਸ ਲਈ ਇਹ ਸਾਰੀਆਂ ਗੱਲਾਂ ਤੋਂ ਬਾਅਦ ਹੈ। ਤੇ ਦੂਸਰਾ, ਭਾਰਤ ਸਰਕਾਰ ਦੇ ਨੁਮਾਇੰਦੇ ਕਿਸ ਪੱਧਰ ਤੇ ਜਾ ਕੇ ਪੈਰਵੀ ਕਰਦੇ ਨੇ ਇਸ ਮਾਮਲੇ ਦੀ ਜੀ। ਸਿਰਫ ਖਾਨਾ ਪੂਰਤੀ ਹੁੰਦੀ ਹੈ ਜਾਂ ਸੱਚਮੁੱਚ ਚਾਰਜੋਈ ਹੁੰਦੀ ਹੈ ਕਿ ਹਾਂ ਭਾਈ ਇਸ ਮਸਲੇ ਨੂੰ ਅਸੀਂ ਤਣ ਪੱਤਣ ਲਾਉਣਾ, ਇਸ ਬੰਦੇ ਨੂੰ ਲੈ ਕੇ ਆਉਣਾ, ਸੱਚ ਸਾਹਮਣੇ ਲਿਆਉਣਾ ਕੀ ਉਹਦੀ ਭੂਮਿਕਾ ਸੀ ਜਾਂ ਨਹੀਂ। ਇਹ ਸੱਚ ਲਿਆਉਣ ਲਈ ਜੇਕਰ ਭਾਰਤ ਦਾ ਵਿਦੇਸ਼ ਮੰਤਰਾਲਾ ਔਰ ਭਾਰਤ ਦਾ ਗ੍ਰਹਿ ਮੰਤਰਾਲਾ ਇਹ ਤਹੀਆ ਕਰਦਾ ਤਦ ਇਹ ਸੰਭਵ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਬੋਲਣ ਨਾਲ ਇਹ ਸੰਭਵ ਨਹੀਂ ਹੋਣਾ। ਉਹਨਾਂ ਨੂੰ ਵੀ ਪਤਾ ਹੈ ਕਿ ਇਹ ਕਿਸ ਪੱਧਰ ਦਾ ਮਾਮਲਾ ਹੈ। ਸੋ ਇਸ ਲਈ ਉਹਨਾਂ ਨੂੰ ਇਹ ਪੁਸ਼ਟੀ ਕਰਨ ਦੀ ਬਜਾਏ ਉਧਰ ਜ਼ੋਰ ਮਾਰਨ ਦੀ ਲੋੜ ਹੈ ਕਿ ਭਾਈ ਉਹਨਾਂ ਤੇ ਦਬਾਅ ਬਣਾਓ ਕਿ ਭਾਈ ਸਾਡੇ ਪੰਜਾਬ ਦਾ ਮਾਮਲਾ ਹੈ, ਤੁਸੀਂ ਕਾਰਵਾਈ ਸਿਰੇ ਲਾਓ। ਉਧਰ ਕੀ ਉਹ ਚਿੱਠੀ ਲਿਖਦੇ ਨੇ, ਕੀ ਉਹ ਮੀਟਿੰਗ ਕਰਦੇ ਨੇ, ਕੀ ਪਹੁੰਚ ਕਰਦੇ ਨੇ, ਇਹ ਦੇਖਣ ਵਾਲੀ ਗੱਲ ਹੋਏਗੀ। ਸੋ ਫਿਲਹਾਲ ਇਹ ਮੈਨੂੰ ਇੰਨਾ ਆਸਾਨ ਨਹੀਂ ਲੱਗਦਾ, ਪਰ ਇਹ ਅਸੰਭਵ ਵੀ ਨਹੀਂ ਹੈ ਜੀ। ਬਿਲਕੁਲ। ਸੋ ਇਹ ਕੇਂਦਰ ਦੀਆਂ, ਜੇਕਰ ਕੇਂਦਰ ਆਪਣੇ ਪੱਧਰ ਤੇ ਕੋਈ ਕੋਸ਼ਿਸ਼ਾਂ ਕਰੇ ਤਾਂ ਉਹਨਾਂ ਕੋਸ਼ਿਸ਼ਾਂ ਨਾਲ ਇਹੋ ਜਿਹੇ ਜਿਹੜੇ ਮਸਲੇ ਹੋ ਜਾਂਦੇ ਨੇ, ਇੰਟਰਨੈਸ਼ਨਲੀ ਜਿਹੜੇ ਹੋ ਜਾਂਦੇ ਨੇ, ਤਾਂ ਉਹ ਏਜੰਸੀਜ਼, ਕੇਂਦਰੀ ਏਜੰਸੀ ਦੀ ਇਨਵੋਲਵਮੈਂਟ ਨਾਲ ਤਾਂ ਭਲਾਂਦੀ ਹੱਲ ਹੋ ਜਾਣ। ਪਰ ਸਟੇਟ ਡਾਇਰੈਕਟਲੀ ਆਪਣੇ ਪੱਧਰ ਤੇ ਇਸ ਤਰ੍ਹਾਂ ਉਹ ਦੇਸ਼ਾਂ ਦੇ ਮਸਲੇ ਦੇ ਵਿੱਚ ਕੁਝ ਨਹੀਂ ਕਰ ਸਕਦੇ ਜੀ। ਅਗਲੇ ਇੱਕ ਹੋਰ ਬਰਾੜ ਦੀ ਗੱਲ ਕਰ ਲੈਂਦੇ ਹਾਂ। ਉਹ ਸਿਆਸੀ ਬਰਾੜ ਨੇ, ਜਗਮੀਤ ਬਰਾੜ। ਕਹਿੰਦੇ ਜਗਮੀਤ ਬਰਾੜ ਨੂੰ ਬਰਨਾਲੇ ਦੀ ਨਾ ਹੋ ਗਈ ਤੇ ਕੈਰੋਂ ਦੀ ਹਾਂ ਹੀ ਸਮਝੀ ਜਾ ਰਹੀ ਹੈ। ਬਿਲਕੁਲ। ਜਗਮੀਤ ਬਰਾੜ ਹੋਰਾਂ ਨੂੰ ਅਕਾਲੀ ਦਲ ਨੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜੀ, ਤੇ ਜਗਮੀਤ ਬਰਾੜ ਹੋਰਾਂ ਨੇ ਲਿਖਤੀ ਜਵਾਬ ਭੇਜਤਾ। ਤੇ ਉਹ ਜਵਾਬ ਤੇ ਕਹਿੰਦੇ ਤਸੱਲੀ ਨਹੀਂ ਹੋਈ ਤੇ ਇੱਧਰ ਇਹਨਾਂ ਨੇ ਆਪਣਾ ਨਵਾਂ, ਅਕਾਲੀ ਦਲ ਨੇ ਨਵਾਂ ਜਥੇਬੰਦਕ ਢਾਂਚਾ ਬਣਾ ਲਿਆ ਜੀ। ਨਵੇਂ ਢਾਂਚੇ ਦੀ ਕਮੇਟੀਆਂ ਦਾ ਜਦੋਂ ਐਲਾਨ ਹੋ ਗਿਆ ਤੇ ਬਰਾੜ ਦਾ ਉਹ ਚੁਣਾਵ ਨਹੀਂ ਸੀ। ਬਰਾੜ ਨੇ ਦੂਏ ਦਿਨ ਮੇਜ਼ ਲਾ ਲਏ, ਮਾਈਕ ਲਾ ਲਏ ਤੇ ਪ੍ਰੈਸ ਕਾਨਫਰੰਸ ਸ਼ੁਰੂ ਕਰ ਲਈ ਤੇ ਜੀ ਉਹਦੇ ਵਿੱਚ ਲਿਸਟ 'ਚ ਨਾਂ ਗਣਾਉਣ ਲੱਗ ਗਏ ਕਿ ਆਹ ਵੀ ਸਾਡੇ ਨਾਲ ਹੈ, ਆਹ ਚੱਕੋ ਜੀ ਅਲਵਿੰਦਰਪਾਲ ਸਿੰਘ ਪੱਖੋਕੇ ਵੀ ਮੇਰੇ ਨਾਲ ਹੈ, ਆਹ ਚੱਕੋ ਜੀ ਮਤਲਬ ਕਿ ਰਵੀਕਰਨ ਕਾਲੋਂ ਵੀ ਮੇਰੇ ਨਾਲ ਹੈ। ਸੋ ਇਹ ਨਾਮ ਉਹਨਾਂ ਨੇ ਉਜਾਗਰ ਸ਼ੁਰੂ ਕਰਤੇ। ਹੋਰ ਛੱਡੋ, ਉਹ ਕਹਿੰਦੇ ਜੀ ਆਹ ਬਰਨਾਲੇ ਦਾ ਮੁੰਡਾ ਵੀ ਸਾਡੇ ਨਾਲ ਹੈ ਨਾ, ਆਹ ਸੁੱਚਾ ਸਿੰਘ ਛੋਟੇਪੁਰ ਵੀ ਸਾਡੀ ਲਿਸਟ 'ਚ ਹੈ, ਆਹ ਦੇਸ਼ ਪ੍ਰਤਾਪ ਕੈਰੋਂ ਵੀ ਸਾਡੇ ਨਾਲ ਹੈ। ਸੋ ਉਹਨਾਂ ਨੇ ਉਹ ਨਾਂ ਗਣਾਤੇ ਸਾਰੇ ਕਿ ਅਸੀਂ ਇਹਨਾਂ ਨੂੰ ਵੀ ਆਪਣੀ ਕਮੇਟੀ ਦਾ ਵਿਸਤਾਰ ਕਰਦੇ ਹੋਏ ਇਹਨਾਂ ਨੂੰ ਵਿੱਚ ਸ਼ਾਮਲ ਕਰਦੇ ਹਾਂ ਜੀ। ਤੇ ਉਧਰ ਅਕਾਲੀ ਦਲ ਨੇ ਇੱਕ ਹੋਰ ਨੋਟਿਸ ਭੇਜਤਾ। ਅਨੁਸ਼ਾਸਨੀ ਕਮੇਟੀ ਮਲੂਕਾ ਜੀ ਨੇ ਇੱਕ ਹੋਰ ਚਿੱਠੀ ਭੇਜਤੀ ਕਿ ਜਗਮੀਤ ਬਰਾੜ ਜੀ, ਤੁਹਾਨੂੰ ਪਹਿਲਾਂ ਵੀ ਚਿੱਠੀ ਭੇਜੀ ਸੀ, ਤੁਸੀਂ ਉਹਦਾ ਜਿਹੜਾ ਜਵਾਬ ਦਿੱਤਾ ਸੀ ਉਹਦੇ ਪਰ ਵੀ ਤਸੱਲੀ ਸੀ, ਤੁਸੀਂ ਆਹ ਨਵਾਂ ਕਾਰਾ ਕਰੀ ਜਾਂਦੇ। ਪਰ ਇਹ ਜਗਮੀਤ ਬਰਾੜ ਕਰ ਰਹੇ ਨੇ ਜਾਂ ਬੀਬੀ ਜਗੀਰ ਕੌਰ ਕਰ ਰਹੀ ਹੈ ਜੀ? ਇਹ ਵੱਡਾ ਸਵਾਲ ਹੈ। ਬੀਬੀ ਜਗੀਰ ਕੌਰ ਇਸ ਮੌਕੇ ਪੰਜਾਬ ਦੇ ਤੂਫਾਨੀ ਦੌਰੇ ਤੇ ਹੈ। ਉਹ ਬਿਨਾਂ ਮੀਡੀਆ ਚਾਹੇ, ਬਿਨਾਂ ਸੁਰਖੀਆਂ ਚਾਹੇ, ਬਿਨਾਂ ਕਿਸੇ ਪੱਤਰਕਾਰਾਂ ਨੂੰ ਦੱਸੇ, ਬਿਨਾਂ ਅਕਾਲੀ ਲੀਡਰਾਂ ਨੂੰ ਦੱਸੇ ਜੀ, ਤੜਕੇ ਸਵੇਰੇ ਮਤਲਬ ਕਿ ਜਾ ਕੇ ਬੂਹਾ ਹੀ ਖੜਕਾਉਂਦੀ ਹੈ ਕਿਸੇ ਅਕਾਲੀ ਲੀਡਰ ਦਾ
ਤੇ ਉਹਦੇ ਘਰੇ ਚੌਂਕੜਾ ਮਾਰ ਕੇ ਬਹਿ ਜਾਂਦੀ ਆ ਕਿ ਚੱਲ ਭਰਾ ਕਰ ਲਾ ਤਿਆਰੀ, ਮੋਰਚਾ ਦੁਬਾਰਾ ਲਾਉਣਾ ਪੈਣਾ, ਆਪਾਂ ਨੂੰ ਤਾਂ ਅਕਾਲੀ ਦਲ ਬਚਾਉਣ ਲਈ ਮੋਰਚਾ ਲਾਉਣਾ ਹੁਣ। ਅੱਛਾ, ਵਾਹ। ਸੋ ਬੀਬੀ ਦਾ ਇਹ ਪੈਂਤੜਾ ਕੰਮ ਆ ਰਿਹਾ, ਹੂੰ ਔਰ ਇਸ ਗੱਲ ਨੇ ਅਕਾਲੀ ਦਲ ਨੂੰ ਫਿਕਰਮੰਦੀ ਚ ਪਾ ਦਿੱਤਾ। ਇਹ ਤੋਂ ਵੱਡੀ ਫਿਕਰਮੰਦੀ ਹੋਰ ਕੀ ਹੋਏਗੀ ਜੀ। ਕਿ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ 'ਚ ਜਿਨ੍ਹਾਂ ਨੇ ਬੀਬੀ ਜਗੀਰ ਕੌਰ ਨੂੰ ਵੋਟਾਂ ਪਾਈਆਂ 20-22 ਬੰਦਿਆਂ ਨੇ, ਜੀ। ਇਹਨਾਂ ਦੇ ਕੰਨਿਓ ਉਹਨਾਂ ਦਾ ਨਾਂ ਤੱਕ ਨਹੀਂ ਬੋਲ ਸਕੀ, ਉਹਨਾਂ ਨੂੰ ਕਾਰਨ ਦੱਸੋ ਨੋਟਿਸ ਤੱਕ ਨਹੀਂ ਭੇਜ ਸਕੀ, ਉਹਨਾਂ ਨੂੰ ਸਵਾਲ ਤੱਕ ਨਹੀਂ ਪੁੱਛ ਸਕੀ। ਮਸਲਾ ਕੀ ਆ ਕਿ ਬੀਬੀ ਜਗੀਰ ਕੌਰ ਦੇ ਆਪਣੇ ਵਿਵਾਦ ਵੀ ਨੇ, ਉਹ ਕੁੜੀ ਵਾਲਾ ਮਾਮਲਾ ਵੀ ਉਹਦੇ ਮੂਹਰੇ ਵੱਡੀ ਚੁਣੌਤੀ ਬਣ ਕੇ ਖੜਾ ਹੋ ਜਾਂਦਾ, ਉਹਦਾ ਸਵਾਲ। ਪਰ ਇੱਕ ਪਹਿਲੂ ਇਹ ਵੀ ਰਿਹਾ ਕਿ ਬੀਬੀ ਜਗੀਰ ਕੌਰ ਜਦੋਂ ਪ੍ਰਧਾਨ ਬਣੀ ਸੀ ਤਦ ਬੀਬੀ ਜਗੀਰ ਕੌਰ ਕਹਿੰਦੇ ਕਿ ਜਿਹੜੇ ਵਿਰੋਧੀ SGPC ਦੇ ਮੈਂਬਰ ਸੀ, ਹਾਂਜੀ, ਉਹਨਾਂ ਦੇ ਖੇਤਰਾਂ ਦੇ ਵਿੱਚ ਸਕੂਲ ਕਾਲਜ ਜਾਂ ਉਹਨਾਂ ਦੇ ਖੇਤਰਾਂ ਦੇ ਕੰਮ ਗੁਰਦੁਆਰਿਆਂ ਨਾਲ ਸੰਬੰਧਿਤ ਉਹ ਵੀ ਉਸੇ ਤਰ੍ਹਾਂ ਕਰਦੀ ਸੀ ਜਿਵੇਂ ਅਕਾਲੀ ਦਲ ਦੇ ਮੈਂਬਰਾਂ ਦੇ। ਇਹ ਤੋਂ ਬਾਦਲ ਔਖੇ ਹੋ ਜਾਂਦੇ ਸੀ ਕਿ ਬੀਬੀ ਆਹ ਕੀ ਕਰੀ ਜਾਂਦੀ ਆ ਤੂੰ। ਉਹ ਕਹਿੰਦੀ ਭਾਈ ਹੈ ਤਾਂ ਆਪਣੀ ਨੇ ਜੀ, ਕੋਈ ਗੱਲ ਨਹੀਂ, ਜੇ ਉਧਰਲੇ ਪਾਸੇ ਬੈਠੇ ਨੇ ਤਾਂ ਕੀ ਹੋ ਗਿਆ, ਬਰਾਬਰ ਦੇ ਹੱਕਦਾਰ ਨੇ, ਕੋਈ ਨਾ ਕੱਲ ਨੂੰ ਇੱਧਰ ਆ ਜਾਣਗੇ। ਉਹ ਕੀਤੀ ਨਿਸ਼ਕਾਮ ਸੇਵਾ ਸ਼ਾਇਦ ਬੀਬੀ ਨੂੰ ਅੱਜ ਫਲ ਰਹੀ ਆ, ਅੱਜ ਬੀਬੀ ਉਧਰਲੇ ਪਾਸੇ ਆ। ਜੀ ਬਿਲਕੁਲ। ਹੁਣ ਉਹ ਕਹਿੰਦੇ ਕੋਈ ਨਾ ਬੀਬੀ ਅਸੀਂ ਤੇਰੇ ਨਾਲ ਆ। ਪਰ ਇੱਧਰ ਵਾਲੀਆਂ ਧਿਰਾਂ ਨੂੰ ਅਕਾਲੀ ਦਲ ਕਹਿ ਨਹੀਂ ਕੁਛ ਪਾ ਰਿਹਾ, ਤਾਂ ਅਕਾਲੀ ਦਲ ਨੂੰ ਡਰ ਤਾਂ ਹੈ। ਤੇ ਹੁਣ ਬੀਬੀ ਨੇ ਜਿਵੇਂ ਘਰੋਂ ਘਰੀ ਫੇਰੀ ਸ਼ੁਰੂ ਕੀਤੀ ਆ ਜੀ, ਤੇ ਉਧਰੋਂ ਮੈਨੂੰ ਪਤਾ ਲੱਗ ਰਿਹਾ ਕਿ ਜਿਹੜਾ ਢੀਂਡਸਿਆਂ ਦਾ ਟੱਬਰ ਹੈ, ਸੁਖਦੇਵ ਸਿੰਘ ਢੀਂਡਸੇ ਹੋਰੀ ਕਹਿੰਦੇ ਕਿ ਬੀਬੀ ਨਾਂ ਤਾਂ ਹੈਗਾ ਮੇਰਾ ਜੀ, ਪਰ ਮੇਰੀਆਂ ਹੁਣ ਲੱਤਾਂ ਉਹ ਭਾਰ ਨਹੀਂ ਚੱਲਦੀਆਂ ਜਿਹੜੀਆਂ ਤੁਹਾਡੀਆਂ ਲੱਤਾਂ ਭਾਰ ਚੱਲ ਸਕਦੀਆਂ। ਬੀਬੀ ਜੀ ਤੁਸੀਂ ਸੰਭਾਲੋ ਕਮਾਨ। ਜੀ ਠੀਕ ਹੈ। ਬੀਬੀ ਨੂੰ ਸੰਯੁਕਤ ਅਕਾਲੀ ਦਲ ਦੀ ਕਮਾਂਡ ਸੌਂਪਣ ਲਈ ਵੀ ਢੀਂਡਸਾ ਟੱਬਰ ਤਿਆਰ ਹੈ ਜੀ। ਅੱਛਾ। ਤੇ ਬੀਬੀ ਜਗੀਰ ਕੌਰ ਕਹਿੰਦੀ ਕੋਈ ਨਾ, ਕਮਾਨ ਤਾਂ ਕੋਈ ਚੱਕਰ ਨਹੀਂ, ਕਮਾਨ ਤਾਂ ਮੈਂ ਬਿਨਾਂ ਕਹੀ ਚੱਕੀ ਫਿਰਦੀ ਆ। ਪਰ ਕਹਿੰਦੀ ਕਿ ਆਹ ਨਾ ਜਾ ਨਹੀਂ ਮੈਨੂੰ ਸਵਾਦ ਜਾਉਂਦਾ ਥੋੜਾ ਸੰਯੁਕਤ ਸੰਯੁਕਤ ਜਾਂ ਇਹਨੂੰ ਸਿੱਧਾ ਜਾ ਕਰੋ ਕੁਛ। ਜੀ ਜੀ ਠੀਕ ਹੈ। ਤੇ ਬੀਬੀ ਹੁਣ ਨਵਾਂ ਨਾਂ ਲੈ ਕੇ ਆਊਗੀ, ਨਵਾਂ ਅਕਾਲੀ ਦਲ ਲੈ ਕੇ ਆਊਗੀ ਤੇ ਉਹਦੇ ਵਿੱਚ ਜਗਮੀਤ ਬਰਾੜ ਬੜੇ ਚਿਹਰੇ ਦੇ ਰੂਪ ਚ ਹੋਣਗੇ। ਜਗਮੀਤ ਬਰਾੜ ਜਿਹੜੇ ਘਾਟ ਦਾ ਪਾਣੀ ਪੀ ਚੁੱਕੇ ਨੇ ਪਰ ਕਿਸੇ ਘਾਟ ਤੇ ਰੁਕੇ ਨਹੀਂ। ਬਿਲਕੁਲ ਸਹੀ ਹੈ। ਖਾਸ ਕਰਕੇ ਜਿਸ ਘਾਟ ਤੇ ਸਭ ਤੋਂ ਲੰਮਾ ਸਮਾਂ ਰਹੇ, ਜਿਹਨੇ MP ਤੱਕ ਬਣਾਤਾ, ਮੌਕਾ ਤੱਕ ਦੇਤਾ, ਉੱਥੇ ਵੀ ਉਹ ਪਾਰਟੀ ਨਾਲ ਕੁਝ ਖੱਟ ਨਹੀਂ ਸਕੇ ਤੇ ਉਹਨਾਂ ਦਾ ਬੋਲਣਾ ਹੀ ਉਹਨਾਂ ਦੇ ਲਈ ਉਲਟਾ ਨੁਕਸਾਨਦੇਹ ਸਾਬਤ ਹੋ ਗਿਆ। ਅੱਜ ਉਹ ਅਕਾਲੀ ਦਲ ਦੀ ਕੋਰ ਕਮੇਟੀ ਤੱਕ ਆ ਗਏ ਸੀ ਜੀ, ਤੇ ਉਸ ਕਮੇਟੀ ਚੋਂ ਅੱਜ ਨਾਮ ਬਾਹਰ ਹੈ ਤੇ ਹੁਣ ਉਹ ਪ੍ਰੈਸ ਕਾਨਫਰੰਸ ਕਰਦੇ ਨੇ ਤੇ ਪ੍ਰੈਸ ਕਾਨਫਰੰਸ ਕਰਕੇ ਜਿਨ੍ਹਾਂ ਦੇ ਨਾਂ ਐਲਾਨਦੇ ਨੇ ਉਹਨਾਂ ਚੋਂ ਜ਼ਿਆਦਾਤਰ ਨੇ ਨਾ ਕਰਤੀ ਜੀ। ਦੇਖੋ ਸੁੱਚਾ ਸਿੰਘ ਛੋਟੇਪੁਰ ਕਹਿੰਦੇ ਤਾਲਮੇਲ ਕਮੇਟੀ ਨਾਲ ਕੋਈ ਸੰਬੰਧ ਨਹੀਂ ਮੇਰਾ। ਬਰਨਾਲੇ ਦਾ ਮੁੰਡਾ ਜਿਹੜਾ ਹੈਗਾ ਸੀਨੀਅਰ ਅਕਾਲੀ ਆਗੂ ਸੁਰਜੀਤ ਬਰਨਾਲੇ ਦਾ ਮੁੰਡਾ ਹੈ ਨਾ, ਉਹਨੇ ਵੀ ਨਾ ਕਰਤੀ, ਕਹਿੰਦਾ ਜੀ ਕਿ ਮੇਰਾ ਤਾਂ ਕੋਈ ਸੰਬੰਧ ਨਹੀਂ ਇਸ ਤਾਲਮੇਲ, ਸ਼੍ਰੋਮਣੀ ਅਕਾਲੀ ਦਲ ਦਾ ਵਫਾਦਾਰ ਸਿਪਾਹੀ ਆ ਕਹਿੰਦਾ। ਜੀ ਜੀ। ਗਗਨਜੀਤ ਬਰਨਾਲਾ ਕਹਿੰਦੇ ਹੈ ਨਾ, ਮੇਰਾ ਕੋਈ ਸੰਬੰਧ ਨਹੀਂ ਇਹਦੇ ਨਾਲ। ਇਸੇ ਤਰ੍ਹਾਂ ਪੱਖੋਕੇ ਨੇ ਨਾ ਕਰਤੀ ਹੈ ਨਾ, ਅਤਵਿੰਦਰਪਾਲ ਸਿੰਘ ਪੱਖੋਕੇ। ਇਸੇ ਤਰ੍ਹਾਂ ਕਾਲੋਂ ਰਵੀਕਰਨ ਕਾਲੋਂ ਉਹਨਾਂ ਨੇ ਵੀ ਕਹਿਤਾ ਕਿ ਅਸੀਂ ਤਾਂ ਆਪਣੇ ਅਕਾਲੀ ਦਲ ਦੇ ਨਾਲ ਹੀ ਖੜੇ ਆ। ਮੈਂ ਤਾਂ ਕਦੇ ਫੋਨ ਤੱਕ ਨਹੀਂ ਸੁਣਿਆ ਇਹਦਾ, ਮੇਰੀ ਤਾਂ ਕਦੇ ਵਾਹ ਵਾਸਤਾ ਵੀ ਨਹੀਂ ਪਿਆ ਬਰਾੜ ਨਾਲ, ਮੇਰਾ ਨਾਂ ਕਿੱਥੋਂ ਆ ਗਿਆ ਮੈਨੂੰ ਸਮਝ ਨਹੀਂ ਆਉਂਦੀ ਜੀ। ਹਾਂ, ਇਹ ਸਭ ਦੇ ਦਰਮਿਆਨ ਆਦੇਸ਼ ਪ੍ਰਤਾਪ ਕੈਰੋਂ ਨੇ ਚੁੱਪ ਵੱਟੀ ਹੋਈ ਆ। ਠੀਕ ਹੈ। ਆਦੇਸ਼ ਪ੍ਰਤਾਪ ਮਤਲਬ ਚੁੱਪ ਦਾ ਮਤਲਬ ਰਾਜਨੀਤੀ ਚ ਹਾਂ ਮੰਨਿਆ ਜਾਂਦਾ ਪ੍ਰਵੀਨ ਜੀ, ਸਹਿਮਤੀ ਮੰਨਿਆ ਜਾਂਦਾ ਬਿਲਕੁਲ। ਸੋ ਇਸ ਲਈ ਉਹਨਾਂ ਦੀ ਚੁੱਪ, ਉਹਨਾਂ ਨੇ ਅਜੇ ਤੱਕ ਨਾ ਖੰਡਨ ਕੀਤਾ, ਨਾ ਕੀਤੀ ਹੈ, ਨਾ ਇਨਕਾਰ ਕੀਤਾ, ਨਾ ਇਹਨੂੰ ਸਹੀ ਠਹਿਰਾਇਆ ਨਾ ਗਲਤ ਠਹਿਰਾਇਆ। ਮਤਲਬ ਉਹਨਾਂ ਦੀ ਚੁੱਪੀ ਬਹੁਤ ਕੁਝ ਸੰਕੇਤ ਕਰਦੀ ਹੈ ਕਿਉਂਕਿ ਉਹ ਕਿਸੇ ਸਮੇਂ ਆਪ ਨਾਲ ਵੀ ਤਾਲਮੇਲ ਚ ਰਹੇ ਨੇ ਤੇ ਬੀਜੇਪੀ ਕਰਨੀ ਸਿੱਧੇ ਜਾਣ ਦੀਆਂ ਉਹਨਾਂ ਦੀ ਤਿਆਰੀਆਂ ਸਾਹਮਣੇ ਆ ਚੁੱਕੀਆਂ ਨੇ ਤੇ ਉਹ ਅਕਾਲੀ ਦਲ ਦੇ ਉੱਥੇ ਦੇ ਲੀਡਰਾਂ ਨਾਲ ਜਿਵੇਂ ਬਲਟੋਹੇ ਨਾਲ ਉਹਨਾਂ ਦਾ ਸਿੱਧਾ ਪੇਚ ਫਸਿਆ। ਸੋ ਅਜਿਹੇ ਮਸਲੇ ਦੇ ਵਿੱਚ ਉਹ ਹੁਣ ਬਾਦਲ ਕਰਕੇ ਚੁੱਪ ਨੇ ਕਿਉਂਕਿ ਕਹਿੰਦੇ ਵੱਡੇ ਬਾਦਲ ਨੇ 2-3 ਵਾਰ ਬੁਲਾ ਕੇ ਕਿਹਾ ਕਿ ਕੈਰੋਂ ਮੇਰੇ ਜੀਵਦੇ ਜੀ ਨਾ ਕਰੀ, ਜਿੱਥੇ ਮਰਜੀ ਚੱਲ ਜੀ, ਮੇਰੇ ਜੀਵਦੇ ਜੀ। ਆਹ ਬਾਦਲ ਸਾਹਿਬ ਬਹੁਤ ਮਤਲਬ ਇਮੋਸ਼ਨਲ ਪੱਤਾ ਹਮੇਸ਼ਾ ਖੇਡ ਲੈਂਦੇ ਨੇ, ਚਾਹੇ ਉਹ ਨੂੰ ਮੰਤਰਾਲਾ ਦਿਵਾਉਣਾ ਹੋਵੇ ਤਦ ਵੀ ਕਹਿੰਦੇ ਨੇ ਮੋਦੀ ਸਾਹਿਬ ਇੱਕੋ ਤਮੰਨਾ ਬਸ ਕਿ ਮੈਂ ਆਪਣੀ ਨੂੰਹ ਨੂੰ ਮੰਤਰੀ ਦੇਖਣਾ ਚਾਹੁੰਦਾ ਤੁਹਾਡੀ ਕੈਬਨਿਟ 'ਚ, ਬਸ ਪਤਾ ਨਹੀਂ ਅਗਲੀ ਵਾਰ ਨੂੰ ਮੈਂ ਹੋਣਾ ਕਿ ਨਹੀਂ ਹੋਣਾ। ਉਹ ਐਂ ਕਹਿ ਕੇ ਉਹਦਾ ਦਬਾ ਲਿਆਉਂਦੇ ਸੀ। ਸੋ ਹੁਣ ਵੀ ਕਹਿੰਦੇ ਕੈਰੋਂ ਨੂੰ ਬੜੇ ਬਾਦਲ ਨਹੀਂ ਰੋਕਿਆ ਹੋਇਆ। ਸੋ ਕੀ ਇਹ ਉਹੀ ਚੁੱਪੀ ਹੈ ਤੇ ਉਹ ਤੋਂ ਬਾਅਦ ਕੈਰੋਂ ਕਿਸੇ ਨਵੇਂ ਪਾਲੇ 'ਚ ਜਾਣਗੇ ਜਾਂ ਹੁਣ ਆਹ ਲਿਸਟ 'ਚ ਆਉਣ ਤੋਂ ਬਾਅਦ ਕੀ ਉਹ ਬੀਬੀ ਜਗੀਰ ਕੌਰ ਨਾਲ ਬੈਠੇ ਨਜ਼ਰ ਆ ਸਕਦੇ ਨੇ? ਇਹ ਵੱਡਾ ਸਵਾਲ ਹੈ। ਸੋ ਜੀ ਚਾਹੇ ਬਾਕੀਆਂ ਨੇ ਨਾ ਕਰਦੀ ਹੋਵੇ ਬਰਨਾਲੇ ਜਾਂ ਛੋਟੇਪੁਰ ਹੋਰਾਂ ਨੇ,
ਪਰ ਇਹ ਮੈਨੂੰ ਲੱਗਦਾ ਕੈਰੋਂ ਦੀ ਤਾਂ ਬਰਾੜ ਨੂੰ ਹਾਂ ਹੈ, ਬਰਾੜ ਨੂੰ ਹਾਂ ਹੈ ਜਾਂ ਜਗੀਰ ਕੌਰ ਨੂੰ ਹਾਂ ਹੈ। ਪੰਜਾਬ ਦੇ ਅੰਦਰ ਇੱਕ ਹੋਰ ਅਕਾਲੀ ਦਲ ਨਵੇਂ ਰੂਪ 'ਚ ਸਾਹਮਣੇ ਆ ਸਕਦਾ ਜੇਤੀ। ਜੀ ਬਿਲਕੁਲ, ਜਿਸ ਤਰ੍ਹਾਂ ਦੀਆਂ ਤੁਸੀਂ ਸੰਭਾਵਨਾਵਾਂ ਤੇ ਜਿਸ ਤਰ੍ਹਾਂ ਦੀਆਂ ਸਿਆਸੀ ਗੱਲਾਂ ਸੁਣਾਈਆਂ, ਉਹਦੇ ਤੋਂ ਇਸ ਗੱਲ ਤੋਂ ਭੱਜਿਆ ਨਹੀਂ ਜਾ ਸਕਦਾ ਕਿ ਇੱਕ ਹੋਰ ਅਕਾਲੀ ਦਲ ਜਿਹੜਾ ਉਹ ਹੋਂਦ ਦੇ ਵਿੱਚ ਆ ਸਕਦਾ। ਅਗਲੀ ਗੱਲ ਕਰੀਏ ਹੁਣ, ਇਹਨਾਂ ਦੇ ਵਿੱਚੋਂ ਬਹੁਤ ਰਿਟਾਇਰਡ ਹੋਣ ਵਾਲੀ ਆ ਸਿਆਸਤ ਦੇ ਵਿੱਚ, ਤੇ ਜਿਹੜੇ ਰਿਟਾਇਰ ਹੋਏ ਵੇ ਆ ਉਹਨਾਂ ਦੀ ਗੱਲ ਕਰ ਲੈਂਦੇ ਹਾਂ। ਕਹਿੰਦੇ ਰਿਟਾਇਰਡ ਕਪਤਾਨਾਂ ਦੇ ਸਹਾਰੇ ਭਾਜਪਾ ਪੰਜਾਬ ਦੇ ਵਿੱਚ ਕਰਨੀ ਚਾਹੁੰਦੀ ਹੈ ਸਿਆਸੀ ਨਦੀ ਪਾਰ। ਪ੍ਰਵੀਨ ਜੀ, ਭਾਜਪਾ ਨੇ ਰਾਸ਼ਟਰੀ ਕਾਰਜਕਾਰਨੀ ਦੇ ਵਿੱਚ ਜੀ ਨਵੇਂ ਚਿਹਰੇ ਸ਼ਾਮਲ ਕੀਤੇ। ਠੀਕ ਹੈ ਚੋਣਾਂ ਮੂਹਰੇ ਹਰਿਆਣੇ ਦੀਆਂ ਖੜੀਆਂ ਨੇ ਜੀ, ਤੇ 2024 ਦੀਆਂ ਚੋਣਾਂ ਸਾਰੇ ਦੇਸ਼ 'ਚ ਹੋਣੀਆਂ ਨੇ। ਪਰ ਪੰਜਾਬ 'ਚੋਂ ਚੇਚੇ ਤੌਰ ਤੇ ਰਾਸ਼ਟਰੀ ਟੀਮ ਦੇ ਵਿੱਚ 6 ਚਿਹਰੇ ਸ਼ਾਮਲ ਇਕੱਠੇ ਕਰਨੇ, ਇਹ ਛੋਟੀ ਗੱਲ ਨਹੀਂ ਹੈ। 6 ਚਿਹਰਿਆਂ ਨੂੰ ਇਕੱਠਿਆਂ ਨੂੰ ਸ਼ਾਮਲ ਕਰਨਾ ਇਹ ਵੱਡੀ ਗੱਲ ਹੈ। ਔਰ ਉਹਦੇ ਵਿੱਚੋਂ 3 ਚਿਹਰੇ 4 ਚਿਹਰੇ ਸਿੱਧੇ ਉਹ ਨੇ ਜਿਹੜੇ ਕਾਂਗਰਸੀ ਖੇਮੇ 'ਚੋਂ ਆਏ ਨੇ, ਜਿਹੜੇ ਕਈ ਸਵਾਲਾਂ ਦੇ ਘੇਰੇ 'ਚ, ਜਿਹੜੀ ਕਾਂਗਰਸ ਵੀ ਸਵਾਲਾਂ ਦੇ ਘੇਰੇ 'ਚ ਹੈ, ਉਹਨਾਂ 'ਚੋਂ ਇੱਕ ਲੀਡਰ ਤਾਂ ਕਪਤਾਨ ਰਿਹਾ। ਉਹ ਕਪਤਾਨ ਜਿਹੜਾ ਇਹ ਕਹਿੰਦਾ ਸੀ ਕਿ ਮੇਰੀ ਤਾਂ ਸਾਰੀ ਕੈਬਨਿਟ ਰਿਸ਼ਵਤਖੋਰ ਹੈ, ਮੇਰੀ ਤਾਂ ਸਾਰੀ ਕੈਬਨਿਟ ਮਤਲਬ ਕਿ ਇਹਨਾਂ ਨਾਲ ਮਾਫੀਆ ਨਾਲ ਮਿਲੀ ਹੋਈ ਹੈ, ਮੇਰੇ ਕੋਲ ਲਿਸਟਾਂ ਪਈਆਂ ਨੇ। ਸੋ ਫਿਰ ਜੇ ਕਪਤਾਨ ਦੀ ਹਾਜ਼ਰੀ 'ਚ ਟੀਮ ਅਜਿਹੀ ਸੀ ਜੀ, ਤਾਂ ਫਿਰ ਜਾਂ ਤਾਂ ਕਪਤਾਨ ਨਲਾਇਕ ਸੀ, ਹਾਂ ਸਾਰਾ ਕੁਝ ਚੱਲੀ ਗਿਆ, ਜਾਂ ਕਪਤਾਨ ਮਿਲਿਆ ਵਾ ਸੀ ਕਿ ਭਾਈ ਮੈਂ ਨਹੀਂ ਖੇਲੂੰਗਾ, ਤੁਸੀਂ ਖੇਡੀ ਜਾਓ। ਕੁਛ ਤਾਂ ਸੀ। ਤੇ ਉਹ ਕਪਤਾਨ ਹੁਣ ਭਾਜਪਾ ਜਾ ਕੇ ਇਮਾਨਦਾਰ ਵੀ ਹੋ ਗਿਆ ਤੇ ਉਹਨਾਂ ਦੀ ਰਾਸ਼ਟਰੀ ਕਾਰਜਕਾਰਨੀ 'ਚ ਵੀ ਆ ਗਿਆ। ਹੁਣ ਤਾਂ ਬਾਹਰਲੇ ਖਾਤਿਆਂ ਵਾਲਾ ਵੀ ਰੌਲਾ ਮੁੱਕ ਗਿਆ ਹੋਣਾ। ਹਾਂ, ਸਾਰਾ ਕੁਝ ਮੁੱਕ ਗਿਆ। ਹੁਣ ਨਹੀਂ ਕਦੇ ਯਾਦ ਆਈ ਕਿ ਮੁੰਡੇ ਦੀ ਜਾਂ ਘਰ ਵਾਲੀ ਦੀ ਸਵਿਸ ਖਾਤਿਆਂ ਦੀ ਫਾਈਲ ਕਿੱਥੇ ਹੈ ਜੀ। ਸੋ ਹੁਣ ਉਹ ਫਾਈਲੇ ਗਵਾਚ ਗਈ। ਸੋ ਇਸ ਲਈ ਇਹ ਸਾਰੇ ਪਹਿਲੂ ਕਿਤੇ ਨਾ ਕਿਤੇ ਸੋਚਣ ਵਾਲੀ ਗੱਲ ਨੇ। ਪਰ ਜਿਹੜੀ ਭਾਜਪਾ ਨੇ ਜਿਸ ਕਦਰੇ ਸ਼ਮੂਲੀਅਤ ਕੀਤੀ ਹੈ, ਉਹ ਇਸ਼ਾਰਾ ਸਾਫ਼ ਕਰਦੀ ਹੈ ਕਿ 2024 ਭਾਜਪਾ ਪੰਜਾਬ 'ਚ ਪੂਰੇ ਪੈਰਾਂ ਤੇ ਲੜੇਗੀ। ਉਹਨੇ ਇਹ ਸਾਫ਼ ਕਹਿਤਾ ਕਿ ਹੁਣ ਤਿਆਰੀ ਕਰ ਲਓ, ਕਿਉਂਕਿ ਭਾਜਪਾ ਨੂੰ ਇਹ ਲੱਗਦਾ ਕਿ ਅਕਾਲੀ ਦਲ ਦੁਬਾਰਾ ਉੱਠ ਨਹੀਂ ਪਾ ਰਿਹਾ, ਕਾਂਗਰਸ ਨੂੰ ਅਜੇ ਪੰਜਾਬ 'ਚ ਲੋਕ ਪਸੰਦ ਨਹੀਂ ਕਰਦੇ ਜੀ, ਆਪ ਆਪਣੀਆਂ ਨਲਾਇਕੀਆਂ ਦੀ ਭਾਰ ਕਾਰਨ ਆਪਣੀ ਇੱਜ਼ਤ ਸ਼ਾਖ ਗਵਾਉਂਦੀ ਜਾ ਰਹੀ ਆ। ਠੀਕ ਹੈ, ਇਸ਼ਤਿਹਾਰਾਂ 'ਚ ਕੰਮ ਦਿਖਦੇ ਨੇ, ਧਰਾਤਲ ਤੇ ਹੁੰਦੇ ਨਹੀਂ। ਤੇ ਇਸ ਲਈ ਸਾਡੇ ਲਈ ਸਪੇਸ ਬਣ ਜੂਗੀ। ਇਸ ਲਈ ਅਸੀਂ ਇਹ ਮਿਕਸ ਵੈਜੀਟੇਬਲ ਬਣਾ ਲਈਏ ਕਿ ਸਿੱਖ ਚਿਹਰੇ ਵੀ ਤੇ ਹਿੰਦੂ ਚਿਹਰੇ ਵੀ ਬਣਾ ਕੇ ਪੇਸ਼ ਕਰ ਦਈਏ, ਤੇ ਚਿਹਰੇ ਉਹ ਜਿਹੜੇ ਪਹਿਲਾਂ ਚਾਹੇ ਚੱਲੀਆਂ ਹੋਈਆਂ ਤੋਪਾਂ ਕਹਿ ਲਓ, ਚਾਹੇ ਟੰਗੀਆਂ ਹੋਈਆਂ ਰਫਲਾਂ ਕਹਿ ਲਓ। ਸੋ ਹੁਣ ਇਹ ਚੱਲੇ ਹੋਏ ਕਾਰਤੂਸ ਕਿੰਨੇ ਕਿਹਨਾਂ ਲਈ ਸਾਈ ਹੁੰਦੇ ਨੇ, ਨਾਮ ਬੜੇ ਨੇ, ਪਰ ਦਾਮ ਕਿੱਡੇ ਇੱਕ ਹੋਣਗੇ ਹੁਣ ਇਹ ਪਤਾ ਨਹੀਂ, ਇਹ ਤਾਂ ਲੋਕਾਂ ਨੇ ਤੈਅ ਕਰਨਾ। ਸੋ ਇਸ ਮੌਕੇ ਇਹਦੇ ਵਿੱਚੋਂ ਲੈ ਦੇ ਕੇ ਲੋਕਾਂ ਨੂੰ ਜਿਹੜਾ ਨਾਂ ਲੱਗਦਾ ਉਹ ਸੁਨੀਲ ਜਾਖੜ ਦਾ ਹੀ ਲੱਗਦਾ ਕਿ ਉਹ ਕੁਝ ਖੱਟ ਸਕਦਾ। ਠੀਕ ਹੈ, ਪਰ ਕੀ ਉਹਨੂੰ ਭਾਜਪਾ ਖੱਟਣ ਦਊਗੀ, ਭਾਜਪਾ ਦੀ ਲੀਡਰਸ਼ਿਪ ਪੰਜਾਬ ਦੀ ਖੱਟਣ ਦਊਗੀ ਕਿ ਨਹੀਂ? ਕਿਉਂਕਿ ਸੁਨੀਲ ਜਾਖੜ ਲਈ ਲੈ ਦੇ ਕੇ ਹੁਣ ਇੱਕੋ ਹੈ ਕਿ ਜਿਉਂਦੇ ਜੀ ਇੱਕ ਵਾਰ ਮੁੱਖ ਮੰਤਰੀ ਬਣ ਜਾਵਾਂ, ਜਿਹੜੀ ਮੇਰੇ ਤੋਂ ਕੁਰਸੀ ਮਿਲਦੀ ਰਹਿ ਗਈ ਨਾ ਬਸ ਜੀ, ਨਹੀਂ ਸ਼ਾਇਦ ਸਾਰੀ ਉਮਰ ਉਹਨਾਂ ਦੇ ਮਨ 'ਚ ਕਦੇ ਖਿਆਲ ਵੀ ਨਾ ਆਉਂਦਾ ਕਿ ਮੈਂ ਵੀ ਮੁੱਖ ਮੰਤਰੀ ਬਣ ਸਕਦਾ। ਸੋ ਜਿਹੜੀ ਉਹ ਐਂ ਮੂਹਰੇ ਦਿਖਾ ਕੇ ਪਲੇਟ ਚੱਕ ਲਈ, ਉਹ ਉਹਨਾਂ ਨੂੰ ਹੁਣ ਟਿਕਣ ਨਹੀਂ ਦਿੰਦੀ। ਪਰ ਮੂਹਰੇ ਫੇਰ ਕੈਪਟਨ ਜੀ, ਇਹ ਉਹੀ ਕੈਪਟਨ ਅਮਰਿੰਦਰ ਹੈ ਜਿਹਦੀ ਹਾਜ਼ਰੀ ਦੇ ਵਿੱਚ ਬਿਨਾਂ ਕਿਸੇ ਕਾਰਨ ਤੋਂ ਸੁਨੀਲ ਜਾਖੜ ਤੋਂ ਪ੍ਰਧਾਨਗੀ ਲੈ ਲਈ ਗਈ ਸੀ ਜੀ। ਬਿਲਕੁਲ ਸਹੀ ਹੈ, ਤੇ ਪ੍ਰਧਾਨਗੀ ਲੈ ਕੇ ਨਵਜੋਤ ਸਿੱਧੂ ਨੂੰ ਸੌਂਪਤੀ। ਤੇ ਉਹੀ ਨਵਜੋਤ ਸਿੰਘ ਸਿੱਧੂ ਕਾਰਨ ਬਣਿਆ ਕਿ ਸੁਨੀਲ ਜਾਖੜ ਮੁੱਖ ਮੰਤਰੀ ਨਹੀਂ ਬਣ ਸਕਿਆ। ਬੇਸ਼ੱਕ ਮੁੱਖ ਮੰਤਰੀ ਚੰਨੀ ਬਣ ਗਿਆ ਜੀ। ਸੋ ਹੁਣ ਉਹ ਦੋਏ ਲੀਡਰ ਉਸ ਸਮੇਂ ਆਪਸ ਚ ਆਮੋ ਸਾਹਮਣੇ ਵੀ ਲਗਭਗ ਆ ਗਏ ਸੀ, ਤੇ ਹੁਣ ਫੇਰ ਇਕੱਠੇ ਨੇ। ਹੁਣ ਸੁਨੀਲ ਜਾਖੜ ਵੀ ਉਸ ਕਮੇਟੀ ਚ ਪਾ ਲਏ, ਹੁਣ ਉਹਦੇ ਵਿੱਚ ਕੈਪਟਨ ਅਮਰਿੰਦਰ ਵੀ ਪਾ ਲਏ, ਮੁੱਖ ਸਿੱਧੇ ਤੌਰ ਤੇ ਕਾਰਜਕਾਰਨੀ ਸ਼ਾਮਲ ਕੀਤੇ ਨੇ। ਇਹਦੇ ਨਾਲ ਰਾਣੇ ਹੋਰੀ ਨੇ, ਸੋਢੀ ਹੋਰੀ ਨੇ, ਮਨੋਰੰਜਨ ਕਾਲੀਆ ਹੋਰੀ ਨੇ, ਤੇ ਬੁਲਾਰਾ ਏ ਸ਼ੇਰਗਿੱਲ ਜਿਹੜਾ ਜੈਵੀਰ ਸ਼ੇਰਗਿੱਲ, ਕਾਂਗਰਸ ਵੀ ਬੁਲਾਰਾ ਸੀ, ਹੁਣ ਇੱਧਰ ਵੀ। ਇੱਕ ਦਿਨ ਪਹਿਲਾਂ ਬੰਦਾ ਸ਼ਾਮਲ ਹੁੰਦਾ, ਦੂਏ ਦਿਨ ਉਹਨੂੰ ਸਿੱਧਾ ਰਾਸ਼ਟਰੀ ਕਾਰਜਕਾਰਨੀ ਦੇ ਵਿੱਚ ਬਤੌਰ ਰਾਸ਼ਟਰੀ ਬੁਲਾਰੇ ਵਜੋਂ ਸ਼ਾਮਲ ਕਰ ਲਿਆ ਜਾਂਦਾ। ਅੱਛਾ, ਜੈਵੀਰ ਸ਼ੇਰਗਿੱਲ ਉਹ ਬੀਜੇਪੀ ਜੁਆਇਨ ਕਰ ਗਏ ਆ? ਹਾਂਜੀ। ਉਹ ਅੱਛਾ ਜੀ, ਹਾਂ, ਇੱਕ ਦਿਨ ਪਹਿਲਾਂ ਜੁਆਇਨ ਕੀਤਾ ਤੇ ਦੂਏ ਦਿਨ ਉਹਦਾ ਨਾਮ ਸੀ ਉਹਦੇ ਵਿੱਚ ਮੁੱਖ ਬੁਲਾਰਿਆਂ 'ਚ ਕਿ ਰਾਸ਼ਟਰੀ ਬੁਲਾਰੇ ਨੇ ਭਾਜਪਾ ਦੇ ਹੁਣ। ਕਿਆ ਬਾਤ। ਸੋ ਇਸ ਲਈ ਇਹ ਭਾਜਪਾ ਦਾ ਹੁਣ ਕਾਂਗਰਸੀਕਰਨ ਵੀ ਹੈ ਜੀ,
ਤੇ ਪੰਜਾਬ ਦਾ ਵੱਡੀ ਪਕੜ ਵੀ ਰਾਸ਼ਟਰੀ ਟੀਮ 'ਚ ਬਣਦੀ ਜਾ ਰਹੀ ਹੈ। ਔਰ ਸਭ ਤੋਂ ਖਾਸ ਗੱਲ ਇਹ ਹੈ ਕਿ ਆਹ ਲਿਸਟ ਨੇ ਸਾਫ਼ ਕਰਤਾ ਕਿ ਭਾਜਪਾ 2024 ਪੰਜਾਬ ਦੇ ਅੰਦਰ ਪੂਰੀ ਆਪਣੀ ਸ਼ਕਤੀ ਨਾਲ, ਪੂਰੀ ਆਪਣੀ ਤਾਕਤ ਨਾਲ, ਪੂਰੇ ਆਪਣੇ ਢੰਗ ਤਰੀਕੇ ਨਾਲ, ਪੂਰੀਆਂ ਆਪਣੀਆਂ ਰਾਜਨੀਤਿਕ ਗੰਦੀਆਂ ਚਾਲਾਂ ਦੇ ਤਰੀਕੇ ਨਾਲ ਲੜੇਗੀ ਔਰ ਪੰਜਾਬ ਇਹਦੇ ਲਈ ਹੁਣ ਤਿਆਰ ਰਹੇ। ਜੀ ਬਿਲਕੁਲ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਤੇ ਨਾਲ ਕਾਂਗਰਸ ਦੀ ਤੇ ਭਾਜਪਾ ਦੀ। ਲੋਕ ਇਹਨੂੰ ਕਹਿੰਦੇ ਰਹੇ ਕਿ ਬਈ ਇਹ ਕਿਆ ਸਰਾਈਆਂ ਇਹ ਚੱਲਦੀਆਂ ਰਹੀਆਂ ਸ਼ਰਮਾ ਜੀ ਕਿ ਇਹ ਆਰਐਸਐਸ ਦੀ ਬੀ ਟੀਮ ਹੈ। ਦੋਸ਼ ਲੱਗਦੇ ਰਹੇ ਕੇਜਰੀਵਾਲ ਤੇ ਕਿ ਉਹਨਾਂ ਦਾ ਹਾਰਡ ਹਿੰਦੂਤਵ ਹੈ, ਇਹਨਾਂ ਦਾ ਸੌਫਟ ਹਿੰਦੂਤਵ ਹੈ ਕੇਜਰੀਵਾਲ ਦਾ। ਪਰ ਹੁਣ ਇਹ ਚਰਚਾ ਕਿੱਥੋਂ ਉੱਠੀ ਸ਼ਰਮਾ ਜੀ ਵੀ ਆਮ ਆਦਮੀ ਪਾਰਟੀ ਦੇ ਗੱਠਜੋੜ ਦਾ ਨਹੀਂ ਪਤਾ ਲੱਗਦਾ, ਪਤਾ ਨਹੀਂ ਕਾਂਗਰਸ ਨਾਲ ਹੈ ਕਿ ਭਾਜਪਾ ਨਾਲ। ਪ੍ਰਵੀਨ ਜੀ, ਪੰਜਾਬ ਦੇ ਅੰਦਰ ਇਹ ਖੂਬ ਗੱਲ ਚਲਾਈ ਗਈ ਕਿ ਭਾਜਪਾ ਦੀ ਉਹ ਬੀ ਟੀਮ ਹੈ। ਕਈ ਮਸਲਿਆਂ ਤੇ ਸੰਕੇਤ ਵੀ, ਮਤਲਬ ਤੱਥ ਦੇ ਹਵਾਲੇ ਨਾਲ ਸੰਕੇਤ ਵੀ ਦਿੰਦੇ ਰਹੇ ਕਿ ਦੇਖੋ ਜੀ ਸ਼ਾਹੀਨ ਬਾਗ ਵਾਲੇ ਮਾਮਲੇ ਤੇ ਕੇਜਰੀਵਾਲ ਚੁੱਪ ਕਰ ਜਾਂਦਾ ਹੈ। ਦੇਖੋ ਜੀ ਧਾਰਾ 370 ਜੰਮੂ ਕਸ਼ਮੀਰ ਵਾਲੇ ਮਾਮਲਿਆਂ ਤੇ, ਲੇਹ ਲਦਾਖ ਤੇ ਜੰਮੂ ਕਸ਼ਮੀਰ ਨੂੰ ਅੱਡ ਕਰਨ ਵਾਲੇ ਮਾਮਲੇ ਤੇ ਚੁੱਪ ਕਰ ਜਾਂਦਾ ਹੈ। ਦੇਖੋ ਜੀ ਮਤਲਬ ਕਿ ਇਹ ਹਿੰਦੂ ਪੱਤੇ ਵਾਲੇ ਮੁੱਦੇ ਤੇ ਖੇਡਦਾ ਹੈ। NRC CA ਬਿਲਕੁਲ ਜਿਵੇਂ ਤੁਸੀਂ ਕਹਿ ਰਹੇ ਹੋ ਉਸ ਮਸਲੇ ਤੇ ਮਤਲਬ ਕਿ ਪਾਸਾ ਵੱਟ ਜਾਂਦਾ। ਸੋ ਕਹਿੰਦੇ ਜੀ ਇਹ ਮੋਦੀ ਵਾਲੀਆਂ ਪੈੜਾਂ 'ਚ ਹੀ ਪੈਰ ਧਰਦਾ, ਇਹ ਤਾਂ ਪੂਰੇ ਦੇਸ਼ ਦਾ ਇੱਕੋ ਰੰਗ ਰੰਗਣਾ ਚਾਹੁੰਦਾ, ਉਹੀ ਹਿੰਦੂਵਾਦ ਦਾ ਏਜੰਡਾ ਇਹਦਾ। ਸੋ ਇਸ ਨੂੰ ਲੈ ਕੇ ਮਤਲਬ ਕੇਜਰੀਵਾਲ ਸਵਾਲਾਂ ਦੇ ਘੇਰੇ 'ਚ ਰਹੇ। ਪਰ ਲੋਕਾਂ ਨੂੰ ਯਾਦ ਹੋਣਾ ਚਾਹੀਦਾ ਜੀ ਕਿ ਸਿਆਸਤ ਦੇ ਵਿੱਚ ਕੁਝ ਵੀ ਸੰਭਵ ਹੈ। ਕੋਈ ਸੋਚ ਸਕਦਾ ਕਿ ਅਕਾਲੀਆਂ ਤੇ ਕਾਂਗਰਸੀਆਂ ਦਾ ਗੱਠਜੋੜ ਹੋ ਸਕਦਾ। ਪਰ ਜਦੋਂ ਪਿਛਲੀ ਵਾਰ ਸਰਕਾਰ ਬਣੀ ਹੈ ਕੈਪਟਨ ਅਮਰਿੰਦਰ ਦੀ, ਤਦ ਪੰਜਾਬ ਦੇ ਪਿੰਡਾਂ ਦੇ ਵਿੱਚ ਕੀ ਵੋਟਾਂ ਪਈਆਂ ਨਹੀਂ ਅਕਾਲੀਆਂ ਵਾਲੀਆਂ ਕਾਂਗਰਸੀਆਂ ਨੂੰ, ਸਾਰੇ ਪੰਜਾਬ ਨੂੰ ਪਤਾ। ਜੀ ਬਿਲਕੁਲ, ਕਿ ਉਹ ਗੱਠਜੋੜ ਸੀ, ਆਣਾ ਐਲਾਨਿਆ ਗੱਠਜੋੜ ਸੀ। ਉਹ ਗੱਠਜੋੜ ਇਹੀ ਸੀ ਕਿ ਭਾਈ ਆਮ ਆਦਮੀ ਪਾਰਟੀ ਨਹੀਂ ਆਉਣ ਦੇਣੀ, ਕੇਜਰੀਵਾਲ ਨਹੀਂ ਜਿੱਤਣ ਦੇਣਾ, ਉਹਦੀ ਟੀਮ ਨਹੀਂ ਜਿੱਤਣ ਦੇਣੀ। ਉਹਦੇ ਲਈ ਅਕਾਲੀਆਂ ਨੇ ਪਾਈਆਂ ਵੋਟਾਂ ਕਾਂਗਰਸ ਨੂੰ ਜੀ, ਪਿੰਡ ਪੱਧਰ ਤੇ ਉਹਦੀ ਪੂਰੀ ਮੈਨੇਜਮੈਂਟ ਹੋਈ। ਸੋ ਇਸ ਲਈ ਉਹ ਗੱਠਜੋੜੇ ਸੀ ਨਾ ਜੀ, ਸਾਇਲੈਂਟ। ਤੇ ਹੁਣ ਸਵਾਲ ਇਹ ਹੈ ਕਿ ਕੇਜਰੀਵਾਲ ਹਿਮਾਚਲ ਛੱਡ ਕੇ ਗੁਜਰਾਤ ਜਾਂਦੇ ਨੇ। ਹਿਮਾਚਲ ਅਸਰ ਵੱਧ ਜਾਣਾ ਚਾਹੀਦਾ ਸੀ ਕਿ ਪੰਜਾਬ ਚੋਂ ਜਿੱਤੇ ਹੋ ਤੇ ਹਿਮਾਚਲ ਨੇੜੇ ਆ ਤੇ ਇੱਥੇ ਅਸਰ ਵੱਧਦਾ, ਜ਼ੋਰ ਇੱਥੇ ਵੱਧ ਮਾਰਨ ਦੀ ਲੋੜ ਸੀ ਕਿ ਗੁਜਰਾਤ ਜਾ ਕੇ ਵੱਧ ਮਾਰਨ ਦੀ ਲੋੜ ਸੀ ਜੀ। ਪਰ ਗੁਜਰਾਤ ਜਾਣਾ, ਉਹ ਸਾਰਿਆਂ 'ਚ ਚਰਚਾ ਚੱਲ ਗਈ ਕਿ ਭਾਈ BJP ਨੂੰ ਜਿਤਾਉਣ ਗਏ ਨੇ। ਕਾਂਗਰਸ ਨੂੰ ਜਿਹੜੀ ਵੋਟ ਪੈ ਸਕਦੀ ਸੀ ਉਹਦੀ ਕਾਟ ਲੈ ਕੇ ਗਏ ਨੇ ਜੀ ਕਿ ਹਾਂ ਭਾਈ ਵਿਰੋਧੀ ਵੋਟ ਜਿੰਨੀ ਹੋਵੇ ਦੋ ਹਿੱਸਿਆਂ 'ਚ ਵੰਡ ਜਾਵੇ, ਅਸੀਂ ਵੀ ਵਿਰੋਧੀ ਧਿਰ 'ਚ ਖੜ ਜਾਈਏ। ਤੇ ਉਹ ਵੈਸੇ ਹੀ ਬਣ ਗਏ ਨੇ ਕਹਿੰਦੇ ਅਰਵਿੰਦ ਕੇਜਰੀਵਾਲ ਗੁਜਰਾਤ 'ਚ ਤਾਂ। ਤੇ ਆਹ ਚਰਚਾ ਚੱਲ ਰਹੀ ਸੀ। ਪਰ ਲੋਕ ਇਹ ਕਿਉਂ ਭੁੱਲ ਜਾਂਦੇ ਨੇ ਕਿ ਉਹੀ ਕੇਜਰੀਵਾਲ ਹੈ ਤੇ ਉਹੀ ਆਮ ਆਦਮੀ ਪਾਰਟੀ ਹੈ ਜਿਹੜੀ ਦਿੱਲੀ ਦੇ ਵਿੱਚ ਪਹਿਲੀ ਵਾਰ ਕਾਂਗਰਸ ਨੂੰ ਹਰਾ ਕੇ ਸੱਤਾ 'ਚ ਆਉਂਦੀ ਹੈ ਤੇ ਕਾਂਗਰਸ ਦੇ ਸਮਰਥਨ ਨਾਲ ਮੁੱਖ ਮੰਤਰੀ ਬਣ ਜਾਂਦੇ ਨੇ ਜੀ। ਬਿਲਕੁਲ ਏਦਾਂ ਹੀ ਹੋਇਆ ਸੀ। ਤੇ ਫਿਰ ਇਸ ਲਈ ਕਾਂਗਰਸ ਵੀ ਅਛੂਤੀ ਨਹੀਂ ਉਹਨਾਂ ਲਈ ਤਾਂ। ਜੀ ਜੀ। ਹੁਣ ਕਿਤੇ ਗੁਜਰਾਤ ਆਉਣ ਤੇ ਭਾਜਪਾ ਸ਼ੁਰੂ 'ਚ ਬਾਗੋ ਬਾਗ ਸੀ ਕਿ ਭਾਈ ਇਹ ਸਾਡੇ ਲਈ ਸਹਾਈ ਸਾਬਤ ਹੋਊਗੀ। ਪਰ ਜਿਵੇਂ ਚਰਚਾ ਆਉਣ ਲੱਗੀ ਕਿ ਭਾਈ ਸ਼ਹਿਰਾਂ 'ਚ ਪਕੜ ਬਣਾਉਂਦੀ ਜਾ ਰਹੀ ਆ ਆਮ ਆਦਮੀ ਪਾਰਟੀ, ਸ਼ਹਿਰਾਂ 'ਚ ਉਹਦੀ ਪਹੁੰਚ ਚੰਗੀ ਹੋ ਰਹੀ ਆ ਤੇ ਸ਼ਹਿਰਾਂ 'ਚ BJP ਗੇਮ 'ਚ ਸੀ ਜੀ। ਤੇ BJP ਨੂੰ ਜਦੋਂ ਖਤਰਾ ਲੱਗਿਆ ਤੇ ਜਦੇ ਫਿਰ ਕਹਿੰਦੇ ਕਿ ਦਿੱਲੀ ਦੇ ਨਗਰ ਨਿਗਮ ਚੋਣਾਂ ਐਲਾਨਤੀਆਂ ਗੱਬੇ। ਤੇ ਉਹ ਦਿੱਲੀ ਦੀ ਨਗਰ ਨਿਗਮ ਚੋਣਾਂ ਨੇ BJP ਦੇ ਸਾਹਮਣੇ ਲਿਆ ਕੇ ਖੜਾ ਕਰ ਦਿੱਤਾ ਆਮ ਆਦਮੀ ਪਾਰਟੀ ਨੂੰ। ਸਤਿੰਦਰ ਜੈਨ ਦੀਆਂ ਵੀਡੀਓ ਤੇ ਇਹਨਾਂ ਦੇ ਖਿਲਾਫ ਹੱਕ 'ਚ। ਸੋ ਦਿੱਲੀ ਦੇ ਵਿੱਚ ਭਾਜਪਾ ਤੇ ਆਮ ਆਦਮੀ ਪਾਰਟੀ ਬਿਲਕੁਲ ਆਮੋ ਸਾਹਮਣੇ ਆ ਗਈ ਨਗਰ ਨਿਗਮ ਚੋਣਾਂ ਨੂੰ ਲੈ ਕੇ। ਉਹਦਾ ਸੇਕ, ਉਹਦਾ ਅਸਰ ਗੁਜਰਾਤ ਤੱਕ ਗਿਆ ਤੇ ਨਤੀਜਾ ਗੁਜਰਾਤ ਦੀਆਂ ਪੇਂਡੂ ਤੇ ਸ਼ਹਿਰੀ ਸੀਟਾਂ 'ਚ ਕਈ ਥਾਵਾਂ ਤੇ ਆਪਣੇ ਆਪ ਹੀ ਅੰਦਰ ਖਾਤੇ ਆਪ ਤੇ ਕਾਂਗਰਸ ਦਾ ਗੱਠਜੋੜ ਹੋ ਗਿਆ ਜੀ। ਬਿਲਕੁਲ, ਜਿਹੜਾ ਲੱਗਦਾ ਸੀ ਕਿ ਆਮ ਆਦਮੀ ਪਾਰਟੀ ਭਾਜਪਾ ਲਈ ਸਹਾਈ ਹੋਣ ਜਾ ਰਹੀ ਆ, ਉਹ ਹੁਣ ਆਪਣੀ ਸਾਖ ਬਚਾਉਣ ਲਈ ਜਾਂ ਭਾਜਪਾ ਨੂੰ ਥੋੜੀ ਬਹੁਤ ਸੇਕ ਲਾਉਣ ਲਈ ਕਾਂਗਰਸ ਨਾਲ ਗੱਠਜੋੜ ਕਰ ਗਈ ਅੰਦਰ ਖਾਤੇ। ਇਹ ਵੀ ਚਰਚਾ, ਉਹਦਾ ਅਸਰ ਨਤੀਜਿਆਂ 'ਚ ਦਿਖ ਜੂਗਾ ਜੇ ਹੋਊਗਾ। ਪੇਂਡੂ ਖੇਤਰ ਦੇ ਵਿੱਚ ਕਾਂਗਰਸ ਨਜ਼ਰ ਆਉਂਦੀ ਆ ਜੀ, ਸ਼ਹਿਰੀ ਖੇਤਰ ਦੇ ਵਿੱਚ BJP ਤੋਂ ਬਾਅਦ ਆਪ ਹੀ ਦਿਖਦੀ ਆ। ਤੇ ਉੱਥੇ ਕਹਿੰਦੇ ਸ਼ਹਿਰੀ ਖੇਤਰ ਦੇ ਕਾਂਗਰਸੀ ਕਈ ਕੈਂਡੀਡੇਟਾਂ ਨੇ ਆਮ ਆਦਮੀ ਪਾਰਟੀ ਦੇ ਲੀਡਰਾਂ ਤੱਕ, ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਤੱਕ ਪਹੁੰਚ ਕੀਤੀ ਕਿ ਭਰਾ ਇੱਥੇ ਮੈਂ ਤਾਂ ਜਿੱਤਣ ਵਾਲੀ ਸਥਿਤੀ 'ਚ ਹੈ ਨਹੀਂ ਜੀ, ਤੂੰ ਦੌੜ 'ਚ ਹੈਗਾ। ਜੇ ਵੋਟਾਂ ਆਪਣੇ ਦੋਵਾਂ 'ਚ ਵੰਡੀਆਂ ਗਈਆਂ ਤਾਂ ਤੇਰੀ ਵੀ ਨਹੀਂ ਆਉਣੀ ਵਾਰੀ, ਮੇਰੀ ਤਾਂ ਆਉਣੀ ਔਖੀ ਆ ਤੇ ਤੂੰ ਮੇਰੇ ਵਾਲੀਆਂ ਵੋਟਾਂ ਵੀ ਲੈ ਲਾ ਜਿਹੜੀਆਂ ਲੈਣੀਆਂ। ਪਰ BJP ਨੂੰ
ਤਾਂ ਹਰਾ। ਸੋ ਸ਼ਹਿਰਾਂ ਦੇ ਵਿੱਚ ਕਾਂਗਰਸੀ ਉਮੀਦਵਾਰ ਕਹਿੰਦੇ ਕਈ ਥਾਵਾਂ ਦੇ ਉੱਤੇ ਆਮ ਆਦਮੀ ਪਾਰਟੀ ਨੂੰ ਭੁਗਤਾ ਰਹੇ ਨੇ ਆਪਣੀਆਂ ਵੋਟਾਂ ਜੀ ਤੇ ਇਹਦੇ ਬਦਲੇ ਉਹ ਪਿੰਡਾਂ 'ਚ ਦੱਸ ਰਹੇ ਨੇ ਕਿ ਸਾਡਾ ਆਹ ਉਮੀਦਵਾਰ ਤਕੜਾ ਹੈ ਕਾਂਗਰਸ ਦਾ, ਜੀ ਤੇ ਇੱਥੇ ਤੁਸੀਂ ਸਾਨੂੰ ਹਰਾਉਣ ਵਾਲੀ ਸਥਿਤੀ 'ਚ ਲਿਆ ਦੋਗੇ, ਇੱਥੇ ਤੁਸੀਂ ਸਾਥ ਦੇ ਦਿਓ। ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਉਸ ਤਰ੍ਹਾਂ ਮਜ਼ਬੂਤ ਨਹੀਂ ਹੈਗੀ, ਪਰ ਕੈਂਡੀਡੇਟ ਤਾਂ ਖੜੇ ਨੇ, ਚਰਚਾ 'ਚ ਤਾਂ ਹੈਗੀ ਹੈ, ਇਸ ਲਈ ਵੋਟ ਤਾਂ ਗਿਰਨੀ ਹੈ। ਸੋ ਹੁਣ ਉਹ ਵੋਟ ਨੂੰ ਕਿੰਨੀ ਉਹ ਕਾਂਗਰਸ ਦੀ ਝੋਲੀ 'ਚ ਪਵਾ ਪਾਉਂਦੇ ਨੇ, ਦੇਖਣ ਵਾਲੀ ਗੱਲ ਹੋਗੀ। ਇਹ ਅਣਐਲਾਨਿਆ ਇੱਕ ਗੱਠਜੋੜ ਚਰਚਾ 'ਚ ਆਇਆ ਪਿਛਲੇ 2 ਦਿਨਾਂ ਤੋਂ ਕਿ ਇਹ ਕੁਝ ਹੋਇਆ ਪਹਿਲੇ ਗੇੜ ਦੀਆਂ ਵੋਟਾਂ ਪੈਣ ਤੋਂ ਬਾਅਦ, ਜਦੋਂ ਭਾਜਪਾ ਨੇ ਸਮੀਖਿਆ ਬੈਠਕ ਕੀਤੀ, ਉਹਦੇ ਵਿੱਚ ਤੱਥ ਉੱਭਰ ਕੇ ਆਏ ਕਿ ਭਾਈ ਆਹ ਕੁਝ ਵੀ ਹੋਇਆ ਪਿੰਡਾਂ ਸ਼ਹਿਰਾਂ 'ਚ। ਸੋ ਇਸ ਲਈ ਹੁਣ ਕੱਲ ਆਖਰੀ ਫਰਮਾਨ ਭਾਜਪਾ ਨੇ ਜਾਰੀ ਕੀਤਾ। ਅੱਜ ਆਖਰੀ ਦਿਨ ਹੈ ਚੋਣ ਪ੍ਰਚਾਰ ਦਾ। ਕੱਲ ਦੇਰ ਰਾਤ ਭਾਜਪਾ ਨੇ ਆਖਰੀ ਸੁਨੇਹਾ ਜਿਹੜਾ ਭੇਜਿਆ ਕਿ ਭਾਈ ਗੁਜਰਾਤ ਦਾ ਮਾਣ ਵਧਾਉਣਾ ਹੈ, ਗੁਜਰਾਤ ਦੇ ਮੁੰਡੇ ਦੀ ਸ਼ਾਖ ਬਚਾਉਣੀ ਹੈ, ਗੁਜਰਾਤ ਦਾ ਮੁੰਡਾ ਨਰਿੰਦਰ ਮੋਦੀ ਹੈ ਤੇ ਸ਼ਹਿਰਾਂ ਵੱਲ ਪੂਰਾ ਜ਼ੋਰ ਲਾ ਦਿਓ। ਠੀਕ ਹੈ ਜੀ। ਸੋ ਉਚੇਚਾ ਨਿਰਦੇਸ਼ ਦਿੱਤਾ ਗਿਆ। ਇਹਦਾ ਮਤਲਬ ਇੱਕ ਅਣਐਲਾਨੇ ਗੱਠਜੋੜ ਨੇ ਵੀ ਫਿਕਰਮੰਦੀ ਪਾ ਦਿੱਤੀ ਹੈ। ਇੱਕ ਨਵਾਂ ਪਹਿਲੂ ਉੱਭਰ ਕੇ ਆਇਆ, ਇੱਕ ਗੇੜ ਦੀਆਂ ਵੋਟਾਂ ਤੋਂ ਬਾਅਦ ਤੇ ਇੱਕ ਦਿਨ ਦੀਆਂ ਵੋਟਾਂ ਤੋਂ ਪਹਿਲਾਂ, ਦੂਸਰੇ ਗੇੜ ਦੀਆਂ ਵੋਟਾਂ ਤੋਂ ਪਹਿਲਾਂ। ਬਿਲਕੁਲ ਸਹੀ ਹੈ ਸ਼ਰਮਾ ਜੀ। ਔਰ ਸਿਆਸਤ ਦੇ ਵਿੱਚ ਇਹੀ ਹੈ, ਪਤਾ ਨਹੀਂ ਲੱਗਦਾ ਤੁਹਾਡਾ ਦੋਸਤ ਕਦੋਂ ਦੁਸ਼ਮਣ ਤੇ ਕਦੋਂ ਦੁਸ਼ਮਣ ਦੋਸਤ ਬਣ ਜਾਵੇ। ਸਿਆਸਤ ਗੇਮ ਹੀ ਮੌਕਾ ਪ੍ਰਸਤੀ ਦੀ ਹੈ, ਮੌਕਾ ਵੇਖ ਕੇ, ਐਲਗੋਰਿਦਮ ਵੇਖ ਕੇ, ਸਮੇਂ ਦਾ ਜੋੜ ਘਟਾਵਾ ਉਹ ਕਰ ਲੈਂਦੇ ਸਿਆਸਤਦਾਨ। ਖੈਰ, ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਆਪਣੀ ਆਖਿਰਲੀ ਖਬਰ ਦੇ ਵੱਲ। ਵਿਦੇਸ਼ਾਂ ਦੇ ਵਿੱਚ ਜਾਣਾ ਹਰ ਇੱਕ ਦਾ ਸੁਪਨਾ, ਤੇ ਇਹ ਜਾਣ ਦੇ ਲਈ ਕਈ ਤਰ੍ਹਾਂ ਦੇ ਰਾਹ ਨੇ। ਤੁਹਾਡੀ ਸਟੱਡੀ ਹੈ, ਪ੍ਰੋਫੈਸ਼ਨ ਨੇ ਕਈ, ਜਿਨ੍ਹਾਂ ਦੇ ਜ਼ਰੀਏ ਤੁਸੀਂ ਇਸ ਤਰ੍ਹਾਂ ਦੇ ਰਾਹ ਚੁਣ ਕੇ, ਪ੍ਰੋਫੈਸ਼ਨ ਚੁਣ ਕੇ ਤੁਸੀਂ ਵਿਦੇਸ਼ਾਂ ਦੇ ਵਿੱਚ ਜਾ ਸਕਦੇ ਹੋ। ਖਬਰ ਇਹ ਆ ਰਹੀ ਹੈ ਕਿ ਸੈਲੂਨ ਦੀ ਆੜ ਦੇ ਵਿੱਚ ਏਜੰਟ ਬਾਹਰਲੇ ਮੁਲਕਾਂ 'ਚ ਲਿਜਾ ਰਹੇ ਨੇ, ਤੇ ਬਾਹਰਲੇ ਮੁਲਕਾਂ 'ਚ ਲਿਜਾ ਕੇ ਉਹ ਧੰਦਾ ਕਰਵਾਉਂਦੇ ਆ ਕੁੜੀਆਂ ਤੋਂ, ਤੇ ਇਸ ਕਾਲੇ ਬਾਜ਼ਾਰ ਦੇ ਵਿੱਚ ਧੱਕ ਦਿੰਦੇ ਨੇ, ਜਿੱਥੋਂ ਹਨੇਰੀ ਕਾਲ ਕੋਠੀ ਦੇ ਵਿੱਚ ਜ਼ਿੰਦਗੀ ਨੂੰ ਫਸਾ ਦਿੰਦੇ ਨੇ, ਜਿੱਥੋਂ ਬੇੜੀ ਵਿਚਾਲੇ ਫਸ ਜਾਂਦੀ ਹੈ, ਨਾ ਆਰ ਤੇ ਨਾ ਪਾਰ। ਕੀ ਹੈ ਪੂਰਾ ਮਾਮਲਾ? ਬਿਲਕੁਲ ਪ੍ਰਵੀਨ ਜੀ, ਪੰਜਾਬ 'ਚ ਇਹ ਖਬਰਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਕਿ ਪੰਜਾਬ ਤੋਂ ਮੁੰਡਿਆਂ ਨੂੰ ਲਿਜਾਇਆ ਜਾਂਦਾ ਕੰਪਨੀ 'ਚ ਨੌਕਰੀ ਕਰਨ ਲਈ, ਤੇ ਉੱਥੇ ਧੱਕ ਦਿੱਤਾ ਜਾਂਦਾ ਹੈ, ਲੇਬਰ ਬਣਾ ਕੇ, ਗੁਲਾਮ ਬਣਾ ਕੇ, ਨੌਕਰ ਬਣਾ ਕੇ। ਕਈ ਮੁਲਕਾਂ 'ਚ ਜਿਹੀਆਂ ਖਬਰਾਂ ਆਉਂਦੀਆਂ ਰਹਿੰਦੀਆਂ, ਕਿੰਨੇ ਮੁੰਡੇ ਆਪਣੇ ਫਿਰ ਬਚ ਕੇ ਛੱਡ ਕੇ ਆਉਂਦੇ ਨੇ। ਪਰ ਉਹਦੇ ਨਾਲੋਂ ਵੀ ਔਖੇ ਦੌਰ 'ਚੋਂ ਲੰਘਣਾ ਪੈਂਦਾ ਹੈ ਬੱਚੀਆਂ ਨੂੰ, ਜਿਨ੍ਹਾਂ ਨੂੰ ਆਪਣੀ ਜ਼ਿੰਦਗੀ ਤੱਕ ਦਾਅ ਤੇ, ਆਪਣੀ ਇੱਜ਼ਤ ਤੱਕ ਦਾਅ ਤੇ ਲਾਉਣੀ ਪੈ ਜਾਂਦੀ ਹੈ। ਅਜਿਹੇ ਮਾਮਲੇ ਵੀ ਸਮੇਂ-ਸਮੇਂ ਸਾਹਮਣੇ ਆਉਂਦੇ ਰਹਿੰਦੇ ਨੇ। ਇੱਕ ਵਾਰ ਫਿਰ ਉਹ ਕਾਲਾ ਮਾਮਲਾ ਸਾਹਮਣੇ ਆਉਂਦਾ। ਇਸ ਵਾਰ ਇਹ ਮਾਮਲਾ ਦੁਬਈ ਨਾਲ ਸੰਬੰਧਿਤ ਹੈ ਜੀ, ਕਿ ਜਲੰਧਰ ਦਾ ਇੱਕ ਪਰਿਵਾਰ ਆਪਣੇ ਕਿਸੇ ਜਾਣ ਪਛਾਣ ਵਾਲੇ ਨੂੰ, ਜਿਹੜਾ ਕਹਿੰਦਾ ਕਿ ਹਾਂ ਅਸੀਂ ਬਾਹਰ ਮੁੰਡੇ ਕੁੜੀਆਂ ਭੇਜਣ ਦਾ ਕੰਮ ਕਰਦੇ ਹਾਂ, ਤੇ ਉੱਥੇ ਸਾਡਾ ਇੱਕ ਨਵਾਂ ਮਤਲਬ ਕਿ ਸਿਸਟਮ ਸ਼ੁਰੂ ਹੋਇਆ ਕਿ ਸੈਲੂਨ ਤੇ ਮਸਾਜ ਸੈਂਟਰਾਂ ਦੇ ਲਈ ਟ੍ਰੇਨਡ ਕੁੜੀਆਂ ਦੀ ਲੋੜ ਆ ਜੀ। ਤੇ ਉਹਦੇ ਲਈ ਉਹਨਾਂ ਦੇ ਜਾਣ ਪਛਾਣ ਦੇ ਪਰਿਵਾਰ ਚੋਂ ਇੱਕ ਕੁੜੀ ਸੀ, ਉਹ ਅੱਗੇ ਉਹਨੂੰ ਮਿਲਾਉਂਦਾ ਤੇ ਉਹਦੇ ਬਾਇਓਡਾਟਾ ਜਾਂ ਦੇਖਦਾ ਹੈ, ਉਹਦਾ ਸਰਟੀਫਿਕੇਟ ਦੇਖਦਾ, ਉਹਦੀ ਟ੍ਰੇਨਿੰਗ ਦੇਖਦਾ, ਕਹਿੰਦਾ ਤੂੰ ਤਾਂ ਪਾਸ ਹੈ, ਤੈਨੂੰ ਤਾਂ ਕੁਝ ਲੋੜ ਨਹੀਂ, ਬਸ ਸਿੱਧੀ ਟਿਕਟ ਆਊਗੀ, ਤੁਹਾਡਾ ਖਰਚਾ ਵੀ ਨਹੀਂ ਕੋਈ ਲੱਗਣਾ, ਤੇ ਤੁਹਾਨੂੰ 35,000 ਰੁਪਇਆ ਭਾਰਤੀ ਕਰੰਸੀ ਦੇ ਰੂਪ ਦੇ ਵਿੱਚ ਮਹੀਨੇ ਦੀ ਤਨਖਾਹ ਮਿਲ ਜਾਣੀ ਆ, ਖਾਣਾ ਪੀਣਾ ਰਹਿਣਾ ਸੋਣਾ ਸਾਰਾ ਉੱਥੇ ਦਾ ਜੀ। ਤੇ ਇੱਕ ਆਮ ਪਰਿਵਾਰ ਦੇ ਲਈ 35,000 ਦੀ ਰਕਮ ਵੀ ਬਹੁਤ ਹੈ, ਜਿਨ੍ਹਾਂ ਦਾ ਮਹੀਨੇ ਦੀ ਆਮਦਨ 5 ਜਾਂ 10,000 ਹੋਵੇ, ਤੇ ਉਹ ਪਰਿਵਾਰ ਲਈ 35,000 ਤਾਂ ਲਾਟਰੀ ਨਿਕਲਣ ਵਰਗਾ ਵਿਚਾਰਿਆਂ ਲਈ। ਤੇ ਉਹ ਇਸ ਲਾਟਰੀ ਦੇ ਚੱਕਰ ਦੇ ਵਿੱਚ ਆਪਣੀ ਬੱਚੀ ਨੂੰ ਬਾਹਰ ਭੇਜਣ ਲਈ ਮੰਨ ਜਾਂਦੇ ਨੇ, ਤੇ ਉਹਦੇ ਰਾਹੀਂ ਕੁੜੀ ਅੰਮ੍ਰਿਤਸਰ ਏਅਰਪੋਰਟ ਤੇ ਪਹੁੰਚਦੀ ਹੈ। ਉੱਥੇ ਉਹਦੇ ਨਾਲ 2 ਕੁੜੀਆਂ ਹੋਰ ਮਿਲਦੀਆਂ ਨੇ, 3 ਕੁੜੀਆਂ ਦੁਬਈ ਉਤਰਦੀਆਂ ਨੇ। ਕਹਿੰਦੇ ਕਿ ਹੁਣ ਇਹ ਕੁੜੀ ਨੇ ਆ ਕੇ ਘਟਨਾ ਸੁਣਾਈ ਹੈ ਸਾਰੀ, ਮੈਂ ਉਸ ਹਵਾਲੇ ਨਾਲ ਗੱਲ ਦੱਸ ਰਿਹਾ। ਤੇ ਉਹ ਬੱਚੀ ਵਾਪਸ ਆਈ ਹੈ, ਤੇ ਉਹ ਕਹਿੰਦੀ ਕਿ ਏਅਰਪੋਰਟ ਤੇ ਸਾਨੂੰ ਗੱਡੀ ਤਾਰਦੀ ਹੈ, ਤੇ ਗੱਡੀ ਜਹਾਜ਼ ਤਾਰਦਾ, ਤੇ ਉੱਥੋਂ ਗੱਡੀ ਸਾਨੂੰ ਲੈ ਲੈਂਦੀ ਹੈ। ਤੇ 2.5 ਘੰਟੇ ਦੇ ਸਫ਼ਰ ਤੋਂ ਬਾਅਦ ਜੀ ਅਸੀਂ ਇੱਕ ਅਜਿਹੇ ਸੁਨਸਾਨ ਹੋਟਲ 'ਚ ਪਹੁੰਚਦੇ, ਜਿਹਦੇ ਆਲੇ ਦੁਆਲੇ ਕੋਈ ਸ਼ਹਿਰ ਨਹੀਂ, ਕੋਈ ਕਸਬਾ ਨਹੀਂ, ਕੁਛ ਨਹੀਂ, ਬਸ ਖਾਲੀ ਬਰਾਮ ਦੇ ਵਿੱਚ ਇੱਕ ਬਹੁਤ ਵੱਡਾ ਹੋਟਲ ਹੈ। ਉਹ ਅੱਛਾ। ਤੇ ਉਹਦੇ ਮਤਲਬ ਬੇਸਮੈਂਟ ਦੇ ਵਿੱਚ ਸੈਲੂਨ ਹੈ, ਗਰਾਊਂਡ ਫਲੋਰ ਤੇ ਰੈਸਟੋਰੈਂਟ ਟਾਈਪ ਹੋਟਲ ਹੈ, ਤੇ ਫਸਟ ਫਲੋਰ ਤੇ ਮਸਾਜ ਸੈਂਟਰ ਹੈ, ਤੇ ਉਹ ਤੋਂ ਉੱਪਰ ਕਹਿੰਦੇ ਫਿਰ ਕਮਰੇ ਨੇ, ਤੇ ਕਮਰਿਆਂ 'ਚ ਫਿਰ ਧੰਦੇ ਨੇ ਜੀ। ਉਹ ਕੁੜੀ ਕਹਿੰਦੀ ਕਿ ਸਾਨੂੰ 2 ਦਿਨਾਂ ਬਾਅਦ ਲਿਜਾਇਆ ਗਿਆ ਉੱਪਰ ਟੌਪ ਤੇ ਉੱਥੇ ਫਲੋਰ ਤੇ ਉੱਤੇ ਬੱਚੀਆਂ ਕੁਝ ਡਾਂਸ ਕਰ ਰਹੀਆਂ ਸੀ। ਸਾਨੂੰ ਵੀ ਕਿਹਾ ਗਿਆ ਕਿ ਤੁਸੀਂ ਵੀ ਇਹਨਾਂ ਵਰਗੇ ਕੱਪੜੇ ਪਾ ਕੇ ਡਾਂਸ ਕਰੋ। ਕਹਿੰਦੀ ਅਸੀਂ ਨਾ ਕਰ ਦਿੱਤੀ, ਤੇ ਕਹਿੰਦੀ ਮੈਂ ਤਾਂ ਕਹਿਤਾ ਕਿ ਮੈਂ ਨਹੀਂ ਕਰਨਾ ਜਾਂ ਕੁਛ। ਤੇ ਕਹਿੰਦੀ ਮੈਂ ਬੈਠ ਕੇ ਦੇਖਣ ਲੱਗ ਗਈ, ਇੱਕ ਜਿਹੜਾ ਉੱਥੇ ਦਾ ਵੱਡਾ ਨਾਮੀ ਬੰਦਾ ਸੀਗਾ, ਉਹਨੇ ਮੈਨੂੰ ਹੱਥ ਮਾਰਿਆ ਕਿ ਆ ਲੈ ਮੇਰੇ ਵੱਲੋਂ ਚਾਕਲੇਟ ਤੈਨੂੰ, ਤੇ ਕਹਿੰਦੀ ਮੈਂ ਲੈਣੋਂ ਨਾ ਕਰਤੀ। ਤੇ ਫਿਰ ਉੱਥੇ ਮੈਨੂੰ ਕਿਹਾ ਗਿਆ ਕਿ ਇਹ ਚਾਕਲੇਟ ਦਾ ਮਤਲਬ ਹੁੰਦਾ ਕਿ ਤੈਨੂੰ ਉਹਦੀ ਹਰ ਗੱਲ ਨੂੰ ਮੰਨਣੀ ਪੈਣੀ ਹੈ।
ਉਹ ਅੱਛਾ ਜੀ। ਤੇ ਉਹ ਸ਼ੇਖ ਦੇ ਨਾਲ ਜਾਂ ਭੇਜਣ ਲਈ ਕਹਿੰਦੀ ਮੈਨੂੰ ਮਜਬੂਰ ਕੀਤਾ ਗਿਆ ਤੇ ਮੈਂ ਉੱਥੋਂ ਕਹਿੰਦੀ ਭੱਜ ਕੇ ਥੱਲੇ ਫਲੋਰ ਤੇ ਆ ਗਈ ਤੇ ਮੈਨੂੰ ਫਿਰ ਕਮਰੇ 'ਚ ਬੰਦ ਕਰਤਾ। ਜੀ। ਤੇ ਉਹ ਕਮਰੇ 'ਚ ਬੰਦ ਕਰਨ ਤੋਂ ਬਾਅਦ ਉਹਨੇ ਆਪਣੇ ਪਰਿਵਾਰ ਨੂੰ ਸੁਨੇਹਾ ਲਾਤਾ। 3 ਦਿਨ ਕਹਿੰਦੀ ਮੈਂ ਭੁੱਖੀ ਪਾਣੀ ਕਮਰੇ 'ਚ ਰਹੀ, ਮੈਂ ਓਹ! ਕੁੰਡੀ ਨਹੀਂ ਖੋਲੀ, ਮੇਰੇ ਜੀ। ਨਾਲ ਔਖੇ ਹੋਏ, ਗਾਲਾਂ ਕੱਢੀਆਂ ਮੈਨੂੰ। ਪਰ ਇੱਧਰ ਪਰਿਵਾਰ ਨੇ ਜਿਹੜੇ ਪਰਿਵਾਰ ਰਾਹੀਂ ਭੇਜਿਆ ਸੀ, ਜਿਹੜੀ ਜਾਣ ਪਛਾਣ ਵਾਲਾ, ਉਸ ਹੂੰ, ਪਰਿਵਾਰ ਤੇ ਜਾ ਕੇ ਪਹਿਰੇਦਾਰੀ ਕਰ ਲਈ। ਹੂੰ, ਪੱਕੇ ਹੀ ਡੇਰਾ ਲਾ ਲਿਆ ਕਿ ਤੈਨੂੰ ਨਹੀਂ ਛੱਡਦੇ ਰਹੀ। ਜੀ, ਤੇ ਉਹ ਆਖਰ ਚੌਥੇ ਦਿਨ ਭਰੋਸੇ 'ਚ ਲੈ ਕੇ ਉਸ ਕੁੜੀ ਨੂੰ ਖੋਲ ਕੇ ਸਿੱਧਾ ਜਹਾਜ਼ ਚੜਾ ਕੇ ਪੰਜਾਬ ਭੇਜ ਦਿੱਤਾ ਗਿਆ। ਵਾਪਸ ਭੇਜਿਆ ਗਿਆ। ਤੇ ਇਹ ਪਰਿਵਾਰ ਤਾਂ ਆ ਗਈ, ਪੈਰਵਾਈ ਕਰ ਗਿਆ। ਜੀ, ਜੀ। ਇਹ ਤਾਂ ਆ ਗਈ, ਪਰ ਹੂੰ, ਜਿਹੜੀਆਂ ਕਿੰਨੀਆਂ ਨੇ ਜਿਹੜੀਆਂ ਨਹੀਂ ਮੁੜ ਪਾਉਂਦੀਆਂ। ਜੀ। ਤੇ ਉਹਨੇ ਆ ਕੇ ਫਿਰ ਇਹ ਕਹਾਣੀ ਸੁਣਾਈ ਕਿ ਉੱਥੇ ਧੰਦਾ ਕਰਾਇਆ ਜਾਂਦਾ ਹੂੰ, ਸੈਲੂਨ ਤੇ ਮਸਾਜ ਸੈਂਟਰ ਦੀ ਆੜ ਦੇ ਵਿੱਚ, ਤੇ ਹੂੰ, ਜਿਹੜੀਆਂ ਨਾ ਕਰਦੀਆਂ ਉਹਨਾਂ ਨੂੰ ਤੰਗ ਕੀਤਾ ਜਾਂਦਾ। ਤੇ ਮੈਂ ਤਾਂ 3-4 ਦਿਨਾਂ 'ਚ ਜਦੋਂ ਇਹ ਹਾਲਤ 'ਚੋਂ ਗੁਜ਼ਰ ਲਈ, ਤਾਂ ਜਿਹੜੀਆਂ ਉੱਥੇ ਰਹਿ ਰਹੀਆਂ ਨੇ ਉਹ ਕਿਸ ਹਾਲਤ 'ਚੋਂ ਗੁਜ਼ਰਦੀਆਂ ਹੋਣਗੀਆਂ। ਸੋ ਆ ਇੱਕ ਪਹਿਲੂ ਪੰਜਾਬ ਦੀਆਂ ਧੀਆਂ ਨੂੰ ਏਦਾਂ ਵੀ ਸੁਣਾਉਣਾ ਪੈਂਦਾ। ਸੋ ਜੀ, ਮੇਰਾ ਇਹ ਖਬਰ ਸਾਡਾ ਅੱਜ ਚਰਚਾ ਕਰਨ ਤੋਂ ਮਕਸਦ ਸਿਰਫ ਇਹ ਹੈ ਕਿ ਮਾਪੇ ਛੇਤੀ ਇੱਕ ਪੱਖ ਦੇਖ ਕੇ ਨਾ ਪ੍ਰਭਾਵਿਤ ਹੋ ਜਾ ਕਰਨ, ਬੱਚੇ ਹਾਂਜੀ, ਇੱਕ ਪੱਖ ਦੇਖ ਕੇ ਪ੍ਰਭਾਵਿਤ ਨਾ ਕਰਨ, ਪੂਰੇ ਤੱਥ ਵਿਚਾਰ ਕੇ ਸੋਚ ਕੇ ਫੈਸਲਾ ਕੁੱਲ ਲੈ ਕੇ ਅੱਗੇ ਕੋਈ ਸੰਪਰਕ ਉੱਥੇ ਸਾਧ ਕੇ ਉਸ ਤੋਂ ਬਾਅਦ ਹੀ ਜਾਣ ਦਾ ਫੈਸਲਾ ਲੈਣ। ਸੋ ਇਸ ਲਈ ਆ ਜਿਹੜੇ ਏਜੰਟ ਨੇ ਧੋਖਾਧੜੀ ਵਾਲੇ, ਤੇ 3 ਮਹੀਨੇ ਦਾ ਉਹਦਾ ਵੀਜ਼ਾ ਵੀ ਦੂਸਰਾ ਸੀ ਪ੍ਰਵੀਨ ਜੀ, ਜੀ, ਟੂਰਿਸਟ ਵੀਜ਼ਾ, ਉਹਨੂੰ ਕਹਿੰਦੇ ਟੂਰਿਸਟ ਉੱਥੇ ਜਾ ਕੇ ਵਰਕ ਵੀਜ਼ੇ ਵਿੱਚ ਬਦਲ ਜੂਗਾ ਇਹ। ਸੋ ਆਹ ਭਰਮ ਭੁਲੇਖਿਆਂ ਤੋਂ ਵੀ ਬਚਣ ਦੀ ਲੋੜ ਹੈ। ਸੋ ਕਿਤੇ ਨਾ ਕਿਤੇ ਇੱਥੇ ਸਰਕਾਰਾਂ ਦੀ, ਪ੍ਰਸ਼ਾਸਨ ਦੀ ਜ਼ਿੰਮੇਵਾਰੀ ਵੱਧਦੀ ਹੈ ਕਿ ਦੁਬਾਰਾ ਪੰਜਾਬ ਦੀਆਂ ਧੀਆਂ ਨਾਲ ਇਹੋ ਜਿਹੇ ਧੋਖੇ ਨਾ ਹੋਣ। ਹਾਂ, ਹਾਂਜੀ, ਬਿਲਕੁਲ, ਇਹ ਤੁਹਾਡੀ ਬਿਲਕੁਲ ਜਾਇਜ਼ ਆ ਔਰ ਇਹ ਵਿਚਾਰਨ ਦਾ ਵੇਲਾ ਹੈ। ਰੁਜ਼ਗਾਰ ਦੀ ਖਾਤਰ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਆਉਂਦੇ ਹਾਂ, ਬੰਦਾ ਆਪਦੇ ਘਰ-ਬਾਰ ਛੱਡਦਾ, ਪਰਦੇਸੀ ਹੁੰਦਾ, ਪਰ ਲੱਖ ਲਾਹਨਤ ਉਸ ਬੰਦੇ ਤੇ ਜਿਹੜਾ ਇਹੋ ਜਿਹੀਆਂ ਮਜਬੂਰੀਆਂ ਦਾ ਫਾਇਦਾ ਉਠਾਉਂਦਾ। ਤੇ ਏਦੋਂ ਲਾਹਨਤ ਹੋ ਨਹੀਂ ਸਕਦੀ ਜਿਹੜੇ ਬੰਦੇ ਪਰਿਵਾਰਕ ਮੈਂਬਰਾਂ, ਪਰਿਵਾਰਕ ਜਿੱਥੇ ਸਾਡੀਆਂ ਲਿਹਾਜ਼ਾਂ ਹੁੰਦੀਆਂ ਨੇ, ਹਾਂ, ਉੱਥੇ ਉੱਥੇ ਸ਼ਿਕਾਰ ਭਾਲਦੇ। ਉੱਥੇ ਸ਼ਿਕਾਰ ਪਾਲਦੇ ਆ। ਲੱਖ ਲਾਹਨਤ ਹੈ ਜਿਹੇ ਲੋਕਾਂ ਤੇ, ਬਚ ਕੇ ਰਹੋ, ਆਪਣੇ ਬਿਲਕੁਲ, ਬੱਚਿਆਂ ਨੂੰ ਬਚਾਓ ਇਹ ਜਿਹੇ ਸ਼ਿਕਾਰੀਆਂ ਤੋਂ, ਇਹ ਜਿਹੇ ਬਿਲਕੁਲ, ਅ, ਕਿਰਤ ਖਾਣੇ ਲੋਕਾਂ ਤੋਂ ਬਚਾਓ। ਬਿਲਕੁਲ। ਜਿਹੜੇ ਲੋਕ ਤੁਹਾਨੂੰ ਲਿਹਾਜ਼ਾਂ, ਰਿਸ਼ਤੇਦਾਰੀਆਂ ਦੀ ਆੜ ਦੇ ਵਿੱਚ ਤੁਹਾਡੇ ਬੱਚਿਆਂ ਨੂੰ ਇਹੋ ਜਿਹੀ ਗੰਦੀ ਦੁਨੀਆ ਦੇ ਵਿੱਚ ਧੱਕ ਦਿੰਦੇ ਆ, ਜਿੱਥੇ ਉਹਦੀ ਵਾਪਸੀ ਬਹੁਤ ਔਖੀ ਹੋ ਜਾਂਦੀ ਹੈ। ਔਖੇ ਹੋ ਜਾਂਦੇ, ਖੈਰ, ਉਹ ਬਿਲਕੁਲ, ਬੱਚੀ ਦੀ ਦਲੇਰੀ ਦੀ ਦਾਤ ਦੇਣੀ ਬਣਦੀ ਸ਼ਰਮਾ ਜੀ, ਜਿਹੜੀ ਬਿਲਕੁਲ, ਬੱਚੀ ਨੇ ਉੱਥੇ ਆਪਣਾ ਆਪ ਹੀ ਬਚਾਇਆ ਤੇ ਨਾਲ-ਨਾਲ ਬਿਲਕੁਲ। ਘਰਦਿਆਂ ਨੂੰ ਵੀ ਇਹਦੇ ਬਾਰੇ ਸੂਚਿਤ ਕੀਤਾ। ਜੇਕਰ ਕੋਈ ਬੰਦਾ ਤੁਹਾਡੇ ਬੱਚੇ ਨਾਲ ਐਸਾ ਕਰਦਾ ਹੈ, ਤੇ ਉਹਨੂੰ ਹਾਂ, ਘਰ ਦੀ ਪਹਿਰੇਦਾਰੀ ਕਰਨ ਦੇ ਵਿੱਚ ਕੋਈ ਗੁਰੇਜ਼ ਨਹੀਂ ਹੋਣਾ ਚਾਹੀਦਾ। ਬਿਲਕੁਲ। ਆਪਣੇ ਬੱਚੇ ਦੀ ਜਾਨ, ਉਹਦੀ ਇੱਜ਼ਤ, ਆਬਰੂ ਤੋਂ ਵੱਧ ਕੇ ਕੁਛ ਵੀ ਨਹੀਂ। ਕੁਛ ਵੀ ਨਹੀਂ ਹੁੰਦਾ। ਜੀ। ਸ਼ਰਮਾ ਜੀ, ਬਹੁਤ-ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਜਾਣਕਾਰੀਆਂ ਲਈ। ਬਹੁਤ ਸ਼ੁਕਰੀਆ ਪ੍ਰਵੀਨ ਜੀ। ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ ਯੂਐਸਏ ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ, ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।